अकाल तख्त साहब के जथेदार ने ਗਿਆਨੀ ਹਰਪ੍ਰੀਤ ਸਿੰਘ ਨੇ ਤਾਂ ਸਿੱਧੀ ਕਲੀਨ ਚਿੱਟ ਦਿੱਤੀ ਹੋਈ ਆ ਵੀ ਬਾਕੀ ਸਾਰੇ ਸਿੱਖ ਜਿਹੜੇ ਨੇ ਉਹ ਕਾਂਗਰਸ ਦੇ ਏਜੰਟ ਨੇਗੇ ਤੇ ਜਿਹੜੇ ਬਾਦਲ ਦਲ ਵਾਲੇ ਨੇ ਵੀ ਇਹ ਹੈਗੇ ਆ ਪੰਥਕ। ਵੀ ਜੇਕਰ ਕੋਈ ਹੋਰ ਕਰਦਾ ਗੱਲ ਉਹਨੂੰ ਤਾਂ ਕੀ ਟੋਕਣਾ ਇਹਨਾਂ ਨੇ। ਜਦੋਂ ਗੁਰਦਾਸ ਮਾਨ ਵਰਗਾ ਕਹਿੰਦਾ ਉਦੋਂ ਤਾਂ ਟਾਸਕ ਫੋਰਸ ਉੱਤੇ ਕਿੱਥੇ ਭੇਜਣੀ ਆ ਇਹਨਾਂ ਨੇ ਵੀ ਜਾ ਕੇ ਛੱਤਰ ਫਿਰੋ ਇਹੋ ਜਿਹੇ ਤੇ ਜਿਹੜਾ ਗਲਤ ਗੱਲ ਕਰਦਾ। ਉੱਥੇ ਤਾਂ ਬਾਦਲ ਦਲ ਨੇ ਕੀ ਵਿਰੋਧ ਕਰਨਾ, ਤਾਂ ਆਪ ਵੇਰੇ ਚੰਦ ਚੜੀ ਜਾਂਦੇ। सरदार सुखबीर सिंह बादल एक सियासी लीडर वा ते ओहदे उत्ते धर्म दा कुंडा जिहड़ा हैगा रखण दी बजाए जदों ज्ञानी हरप्रीत सिंह हर गल दे विच ओहनूं क्लीन चिट देण दे लई तैयार बर तैयार बैठे रहिंदे आ, तां इह जिहड़ी स्थिति आ बड़ी खतरनाक। जिहड़े बादल दल दे हमायती ने उन्हां दी जे गल करिए ओह नवां ही राग अलापदे ने। ओह कहंदे जी तुसीं तां जिन्ने भी लोग होना सारे जे तुसीं अकाली दल दा गलत नूं गलत कह रहे हो ਇਹਦਾ मतलब ਤੁਸੀਂ ਕਾਂਗਰਸ ਦੇ ਸਪੋਰਟਰ ਹੋ। ਉਹ ਹਰ ਪੱਖ ਤੋਂ ਸਿੱਖੀ ਅਤੇ ਸਿੱਖਾਂ ਦੇ ਹਿੱਤਾਂ ਦੇ ਉਲਟ ਭੁਗਤਣ ਤੋਂ ਬਾਅਦ ਆਸ ਇਹ ਕਰਨੀ ਕਿ ਸਿੱਖ ਸਾਨੂੰ ਵੋਟਾਂ ਪਾਉਣ, ਇਹ ਤਾਂ ਫਿਰ ਮਤਲਬ ਆਪਦੇ ਆਪ ਨੂੰ ਇੱਕ ਕਮਲ ਕੁੱਟਣ ਵਾਲੀ ਗੱਲ ਹੈ ਨਾ। ਸ਼੍ਰੋਮਣੀ ਅਕਾਲੀ ਦਲ ਤੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ, ਅਕਾਲ ਤਖਤ ਸਾਹਿਬ ਤੋਂ, ਸਿੱਖ ਸੰਸਥਾਵਾਂ ਤੋਂ ਆਸ ਰੱਖਣ ਦਾ ਕੰਮ ਤਾਂ ਹੁਣ ਨਿਬੜ ਚੁੱਕਿਆ ਹੈ। ਤਾਂ ਹੁਣ ਕਮਲੇ ਨੂੰ ਅੰਨੇ ਬੰਦੇ ਨੂੰ ਵੀ ਪਤਾ ਹੈਗਾ ਵੀ ਜੇ ਕੋਈ ਇੱਥੋਂ ਆਸ ਕਰੇ ਵੀ ਇਹ ਭਾਰਤੀ ਹਕੂਮਤ ਤੋਂ ਜੋ ਖਤਰੇ ਨੇ ਸਿੱਖਾਂ ਨੂੰ ਉਹਦਾ ਕੋਈ ਹੱਲ ਸੋਚ ਲੈਣਗੇ। ਇਹ ਗੱਲ ਤਾਂ ਹੁਣ ਜਵਾਕਾਂ ਵਾਲੀ ਗੱਲ ਹੀ ਕਹੀ ਜਾ ਸਕਦੀ ਆ, ਇਹ ਮੁਸ਼ਕਲ ਆ। ਟੀਵੀ 84 ਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅੱਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਇन्हीं ਦਿਨੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਾਲੀ ਪਾਰਟੀ ਵੱਲੋਂ ਲੋਕਾਂ ਦੇ ਵਿੱਚ 100 ਦਿਨ ਦੀ ਯਾਤਰਾ ਸ਼ੁਰੂ ਕੀਤੀ ਹੋਈ ਆ ਤੇ ਜਿੱਥੇ ਜਿੱਥੇ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਪਾਰਟੀ ਦੇ ਲੀਡਰ ਪਹੁੰਚਦੇ ਆ ਉੱਥੇ ਉੱਥੇ ਠੋਕਮਾ ਵਿਰੋਧ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਵੱਲੋਂ ਖਾਸ ਤੌਰ ਦੇ ਉੱਤੇ ਕਿਸਾਨ ਸੰਘਰਸ਼ ਕਰਕੇ ਜਿਹੜਾ ਮਾਹੌਲ ਬਣਿਆ ਹੋਇਆ ਉਹਦੀ ਕਰਕੇ ਬਹੁਤ ਜ਼ਬਰਦਸਤ ਵਿਰੋਧ ਜਿਹੜਾ ਹੈਗਾ ਉਹ ਥਾਂ ਥਾਂ ਹੋ ਰਿਹਾ। ਅੱਜ ਵੀ ਜਿਨ੍ਹਾਂ ਜਿਨ੍ਹਾਂ ਇਲਾਕਿਆਂ 'ਚ ਬਾਦਲ ਦਲ ਦੀ ਇਹ ਯਾਤਰਾ ਗਈ ਆ ਉੱਥੇ ਜਿਹੜੇ ਇਹਨਾਂ ਦੇ ਸਮਰਥਕ ਸੀਗੇ ਉਹਨਾਂ ਨੂੰ ਝੰਡੇ ਛੱਡ ਕੇ ਭੱਜਣਾ ਪਿਆ ਤੇ ਕਿਸਾਨ ਸੰਘਰਸ਼ ਨਾਲ ਸੰਬੰਧਿਤ ਲੋਕਾਂ ਨੇ ਜਿੱਥੇ ਇਹਨਾਂ ਦਾ ਠੋਕਮਾ ਵਿਰੋਧ ਕੀਤਾ ਉੱਥੇ ਆਮ ਲੋਕਾਂ ਨੇ ਵੀ ਮੈਰਿਜ ਪੈਲਸ ਵਿੱਚ ਜਿੱਥੇ ਪ੍ਰੋਗਰਾਮ ਰੱਖਿਆ ਸੀ ਉੱਥੇ ਵੜ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਿੱਧੇ ਤੌਰ ਤੇ ਉੱਤੇ ਪੁੱਛ ਪੜਤਾਲ ਕੀਤੀ, ਸਵਾਲ ਪੁੱਛੇ, ਗੱਲਾਂ ਪੁੱਛੀਆਂ, ਜਿਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਟਾਲਾ ਜਿਹਾ ਵੱਟ ਕੇ ਭੱਜਦੇ ਨਜ਼ਰ ਆਏ। ਖਾਸ ਤੌਰ ਤੇ ਇੱਕ ਬਜ਼ੁਰਗ ਮਾਈ ਦੀ ਜਿਹੜੀ ਸੋਸ਼ਲ ਮੀਡੀਆ ਉੱਤੇ ਬੜੀ ਵੀਡੀਓ ਘੁੰਮ ਰਹੀ ਆ ਜਿਹਦੇ ਵਿੱਚ ਇੱਕ ਮਾਈ ਨੇ ਉਹਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬੁਰੀ ਤਰ੍ਹਾਂ ਘੇਰਿਆ ਕਿ ਜਦੋਂ ਤੁਹਾਡੀ ਪਾਰਟੀ ਦਾ ਰਾਜ ਸੀਗਾ, ਤੁਹਾਡੀ ਪਾਰਟੀ ਦੇ ਸਰਪੰਚਾਂ ਨੇ ਤੇ ਹੋਰ ਕੜਮ ਚੌਧਰੀਆਂ ਨੇ ਮੇਰੀ ਬੇਟੀ ਦੀ 30 ਕਿੱਲੇ ਜ਼ਮੀਨ ਹੜੱਪ ਲਈ ਆ ਤੇ ਸਾਡੇ ਉੱਤੇ 8 ਪਰਚੇ ਜਿਹੜੇ ਆ ਉਹ ਪਵਾ ਦਿੱਤੇ ਸੀ। ਇਹ ਜਦੋਂ ਗੱਲ ਸੋਸ਼ਲ ਮੀਡੀਆ ਦੇ ਉੱਤੇ ਚੱਲੀ ਤਾਂ ਮੈਨੂੰ ਚੇਤਾ ਆਇਆ ਵੀ ਇੱਕ ਵਾਰੀ ਕਿਸੇ ਅਕਾਲੀ ਲੀਡਰ ਦੇ ਨਾਲ ਮੇਰੀ ਗੱਲ ਹੋ ਰਹੀ ਸੀ ਜਦੋਂ ਪਿਛਲੇ ਚੋਣਾਂ ਤੋਂ ਪਹਿਲਾਂ ਕੈਨੇਡਾ, ਅਮਰੀਕਾ ਤੇ ਹੋਰਨਾਂ ਮੁਲਕਾਂ ਦੇ ਵਿੱਚ ਜਾਣ ਵਾਲੇ ਪੰਜਾਬ ਦੇ ਇਹਨਾਂ ਸਿਆਸੀ ਲੀਡਰਾਂ ਦਾ ਵਿਰੋਧ ਹੋ ਰਿਹਾ ਸੀ। ਖਾਸ ਤੌਰ ਦੇ ਉੱਤੇ ਮੋਗਾ ਏਰੀਏ ਦੇ ਵਿੱਚ ਲੰਮੇ ਅਰਸੇ ਤੋਂ ਬਾਦਲ ਦਲ ਦੇ ਜਿਹੜਾ ਥੰਮ ਆ ਜਥੇਦਾਰ ਤੋਤਾ ਸਿੰਘ ਉਹਦਾ ਬੜਾ ਵਿਰੋਧ ਹੋ ਰਿਹਾ ਸੀ ਤੇ ਉਹ ਅਕਾਲੀ ਲੀਡਰ ਮੇਰੇ ਨਾਲ ਚਰਚਾ ਕਰਨ ਲੱਗ ਪਿਆ ਕਿ ਸਾਡੇ ਤੁਹਾਨੂੰ ਕੀ ਲੱਗਦਾ ਕਾਹਤੋਂ ਵਿਰੋਧ ਹੋ ਰਿਹਾ। ਤੇ ਮੈਂ ਉਸ ਦਿਨ ਦੇ ਪੰਜਾਬੀ ਟ੍ਰਿਬਿਊਨ ਤੇ ਛਪੀ ਹੋਈ ਖਬਰ ਉਹਦੇ ਮੂਹਰੇ ਕਰਤੀ ਜਿਹਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਵਿਦੇਸ਼ਾਂ ਦੇ ਵਿੱਚ ਗਏ ਹੋਏ ਲੋਕਾਂ ਦੇ ਉੱਤੇ ਜਿਹੜੇ ਪਰਚੇ ਬਣੇ ਆ ਸਭ ਤੋਂ ਵੱਧ ਪੰਜਾਬ ਦੇ ਵਿੱਚ ਮੋਗਾ ਇਲਾਕੇ 'ਚ ਬਣੇ। ਬਈ ਮੋਗੇ ਏਰੀਏ ਦੇ ਵਿੱਚ ਵਿਦੇਸ਼ਾਂ ਦੀ ਧਰਤੀ ਉੱਤੇ ਜਿੰਨੇ ਲੋਕ ਗਏ ਨੇ ਜੇ ਕਿਸੇ ਦਾ ਜ਼ਮੀਨ ਦਾ ਰੌਲਾ ਤਾਂ ਉਹਦੀ ਜ਼ਮੀਨ ਹੜੱਪਣ ਦੇ ਲਈ ਜੋ ਕੁਝ ਕੀਤਾ ਜਾ ਸਕਦਾ ਹੁੰਦਾ, ਹੇਰਾ ਫੇਰੀਆਂ ਜਿਹੜੀਆਂ ਬੜੀਆਂ ਇੱਥੇ ਉਹ ਬਾਦਲ ਦਲ ਦੇ ਉਸ ਇਲਾਕੇ ਦੇ ਕੜਮ ਚੌਧਰੀਆਂ ਦੀ ਸਹਿਮਤੀ ਨਾਲ ਤੇ ਇਹ ਹੋ ਹੀ ਨਹੀਂ ਸਕਦਾ ਹੈਗਾ ਕਿ ਜਿਹੜਾ ਬਾਦਲ ਦਲ ਦਾ ਉਸ ਇਲਾਕੇ ਦਾ MLA MP ਲੀਡਰ ਵਿਧਾਇਕ ਆ ਜਾਂ ਆਗੂ ਆ ਵੀ ਉਹਦੀ ਸਹਿਮਤੀ ਨਾ ਹੋਵੇ ਕਿਉਂਕਿ ਪੁਲਿਸ ਜਿਹੜੀ ਆ ਇੱਥੇ ਉਹ ਇਸ ਤਰੀਕੇ ਨਾਲ ਚੱਲਦੀ ਹੈ। ਜੇ ਕਾਂਗਰਸ ਦਾ ਰਾਜ ਆ ਤਾਂ ਕਾਂਗਰਸ ਦੇ ਲੀਡਰਾਂ ਨਾਲ ਤੇ ਜੇ ਅਕਾਲੀ ਦਲ ਦਾ ਰਾਜ ਆ ਤਾਂ ਉਹਨਾਂ ਦੀ ਸਹਿਮਤੀ ਨਾਲ ਚੱਲਣਾ।
ਉਹ ਖਬਰ ਕਾਫੀ ਡਿਟੇਲ ਸੀਗੀ। ਉਹਦੇ ਵਿੱਚ ਜ਼ਮੀਨੀ ਰੌਲਿਆਂ ਦੀ ਨਾਲ ਇਹ ਵੀ ਲਿਖਿਆ ਹੋਇਆ ਸੀਗਾ ਕਿ ਜਿਹੜੇ ਡੋਮੈਸਟਿਕ ਮਸਲੇ, ਵਿਆਹ ਸ਼ਾਦੀਆਂ ਵਾਲੇ ਮਸਲੇ ਇੱਥੇ ਹੋ ਜਾਂਦੇ ਆ। ਮੰਨ ਲਓ ਕੋਈ ਪਰਿਵਾਰ ਆ ਜਿਹੜਾ ਇੱਥੇ ਵਿਆਹ ਹੋਇਆ ਮੁੰਡੇ ਕੁੜੀ ਦਾ, ਤੇ ਉਹ ਵਿਆਹ ਜਿਹੜਾ ਹੈਗਾ ਕਿਸੇ ਕਾਰਨ ਮੁੰਡੇ ਕੁੜੀ ਵਿੱਚ ਅਣਬਣ ਹੋ ਗਈ, ਤੇ ਜਦੋਂ ਥਾਣੇ ਕਚਹਿਰੀ ਜਾਣ ਦੀ ਗੱਲ ਆਈ ਤਾਂ ਜਿਹਨੇ ਪਰਚਾ ਦਰਜ ਕਰਾਉਣਾ ਸੀ, ਜੇ ਕੁੜੀ ਵਾਲਿਆਂ ਨੇ ਜਾਂ ਮੁੰਡੇ ਵਾਲਿਆਂ ਨੇ ਦੂਜੀ ਪਾਰਟੀ ਤੇ, ਤਾਂ ਵਿਆਹ ਦੇ ਵਿੱਚ ਜਿਹੜਾ ਬਾਹਰੋਂ ਕੋਈ ਰਿਸ਼ਤੇਦਾਰ ਆਇਆ ਸੀ ਕੈਨੇਡਾ ਅਮਰੀਕਾ ਤੋਂ, ਮੰਨ ਲਓ ਜੇ ਮੁੰਡਿਆਂ ਦੇ ਪਰਚਾ ਦਰਜ ਕਰਾਉਣਾ, ਜੇ ਕੋਈ ਮੁੰਡੇ ਦਾ ਫੁੱਫੜ, ਕੋਈ ਮਾਸੜ, ਕੋਈ ਮਾਮਾ ਜਾਂ ਕੋਈ ਚਾਚਾ ਤਾਇਆ ਜਿਹੜਾ ਬਾਹਰੋਂ ਆਇਆ ਹੋਵੇ, ਉਹਦਾ ਵਿੱਚ ਨਾਂ ਜ਼ਰੂਰ ਲਿਖਾਉਣਾ। ਤੇ ਜੇਕਰ ਕੁੜੀ ਵਾਲਿਆਂ ਉੱਤੇ ਮੁੰਡੇ ਵਾਲੇ ਕੋਈ ਪਰਚਾ ਦਰਜ ਕਰਵਾ ਰਹੇ ਆ ਤਾਂ ਵੀ ਇਸੇ ਤਰੀਕੇ ਨਾਲ ਹੀ ਕਰਨਾ, ਬਈ ਕੋਈ ਜਿਹੜਾ ਪਰਚੇ ਦੇ ਵਿੱਚ ਬਾਹਰਲਾ ਬੰਦਾ ਫਸਾਓ ਤਾਂ ਕਿ ਇਹ ਟੱਬਰ ਵਾਲੇ ਜਿਹੜੇ ਨੇ ਇਹਨਾਂ ਤੇ ਉਹ ਫਿਰ ਆਪੇ ਦਬਾਅ ਪਾਊਗਾ ਕਿ ਇਦਾਂ ਰਾਜੀਨਾਮਾ ਕਰ ਲਓ, ਮੈਂ ਇੰਡੀਆ ਆਉਣ ਜੋਗਾ ਨਹੀਂ ਰਿਹਾ। ਇਹ ਜਿਹੜੀਆਂ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਸੀਗੀਆਂ, ਇਹਦੇ ਵਿੱਚ ਰੋਲ ਤਾਂ ਅਕਾਲੀ ਲੀਡਰਾਂ ਦਾ ਜਾਂ ਅਕਾਲੀ ਸਰਪੰਚਾਂ ਦਾ ਇਹ ਬਣਦਾ ਸੀਗਾ ਕਿ ਬਹਿ ਕੇ ਰਾਜੀਨਾਮੇ ਕਰਾਉਂਦੇ, ਪਰ ਅਕਾਲੀ ਦਲ ਦੇ ਚੌਧਰੀਆਂ ਨੇ ਉਸ ਮੌਕੇ ਜਿਹੜਾ ਸੀਗਾ ਇਹਨਾਂ ਰੌਲਿਆਂ ਦੇ ਵਿੱਚ ਜਿਹੜਾ ਨੈਗੇਟਿਵ ਰੋਲ ਪਲੇ ਕੀਤਾ, ਇਹਦੇ ਬਾਰੇ ਉਸ ਦਿਨ ਦੇ ਉਸ ਅਖਬਾਰ ਦੀ ਕਟਿੰਗ ਦੇ ਵਿੱਚ, ਖਬਰ ਦੇ ਵਿੱਚ ਕਾਫੀ ਲੰਬਾ ਚੌੜਾ ਵੇਰਵਾ ਸੀਗਾ। ਸੋ ਜਦੋਂ ਇਹ ਅਸੀਂ ਚਰਚਾ ਕਰ ਰਹੇ ਸੀਗੇ ਤਾਂ ਮੈਂ ਉਦੋਂ ਇਹੀ ਗੱਲ ਆਖੀ ਸੀ ਕਿ ਇੱਕ ਅਕਾਲੀ ਦਲ ਉਹ ਹੁੰਦਾ ਸੀਗਾ ਵੀ ਜੇ ਪਿੰਡ ਦੇ ਵਿੱਚ ਕੋਈ ਦੁਖੀ ਬੰਦਾ ਹੁੰਦਾ ਸੀ, ਜੇਕਰ ਕਿਸੇ ਨੂੰ ਤਕਲੀਫ ਹੁੰਦੀ ਸੀਗੀ, ਤਾਂ ਉਹ ਬੰਦਾ ਉਸ ਮੌਕੇ ਕਹਿੰਦਾ ਸੀਗਾ ਵੀ ਉਹ ਅਕਾਲੀਆਂ ਦਾ ਘਰ ਆ, ਮੈਂ ਉਹ ਅਕਾਲੀ ਪਰਿਵਾਰ ਕੋਲੇ ਜਾਵਾਂ, ਤੇ ਉਸ ਬੰਦੇ ਨੇ ਵੀ ਘਰ ਦੇ ਵਿੱਚ ਕਹਿ ਦੇਣਾ ਵੀ ਹੁਣ ਮੈਨੂੰ ਜਾਣਾ ਪੈਣਾ ਕਿਉਂਕਿ ਦੁਖੀ ਬੰਦਾ ਮੇਰੇ ਕੋਲ ਆਇਆ, ਤੇ ਸਾਰੇ ਟੱਬਰ ਨੂੰ ਮਤਲਬ ਇੱਕ ਤਰੀਕੇ ਨਾਲ ਇਹ ਆਪਦੀ ਜ਼ਿੰਮੇਵਾਰੀ ਲੱਗਦੀ ਹੁੰਦੀ ਸੀਗੀ ਮੁੰਡੇ ਨੂੰ, ਉਸ ਘਰ ਦੀ ਨੂੰਹ ਨੂੰ, ਉਸ ਘਰ ਦੇ ਵਿੱਚ ਬਿਰਧ ਜਿਹੜਾ ਬਜ਼ੁਰਗ ਆ ਉਹਨਾਂ ਸਾਰਿਆਂ ਨੂੰ ਲੱਗਣਾ ਕਿ ਸਾਡਾ ਤਾਂ ਫਰਜ਼ ਵਾ, ਇਹ ਸਾਡੇ ਤੇ ਜ਼ਿੰਮੇਵਾਰੀ ਆ, ਇਹ ਅਸੀਂ ਅਕਾਲੀ ਕਹਾਉਂਦੇ। ਤੇ ਉਸ ਵੇਲੇ ਜਿਹੜੇ ਅਕਾਲੀ ਸੀਗੇ ਉਹਨਾਂ ਕੋਲੇ ਕੋਈ ਵੀ ਦੁਖੀ ਬੰਦਾ ਜਦੋਂ ਆਉਂਦਾ ਸੀਗਾ ਤਾਂ ਉਹ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿ ਕੇ ਇਨਸਾਫ ਕਰਨ ਵਾਲੇ ਬੰਦੇ ਬਣ ਕੇ, ਤੇ ਰੱਬ ਲੱਗਦੀ ਗੱਲ ਜਿਹਨੂੰ ਕਹਿੰਦੇ ਆ ਕਰਨ ਵਾਲੇ ਹੋਣ ਕਰਕੇ ਥਾਣੇ ਕਚਹਿਰੀਆਂ 'ਚ ਜਾਂ ਜਿੱਥੇ ਵੀ ਕਿਤੇ ਚਾਰ ਬੰਦੇ ਜੁੜਦੇ, ਅਗਲਾ ਕਹਿੰਦਾ ਯਾਰ ਇਹਨਾਂ ਨੇ ਕੋਈ ਗਲਤ ਗੱਲ ਕਰਨੀ ਆ, ਤੇ ਲੋਕ ਜਿਹੜੇ ਨੇ ਗਲਤ ਗੱਲ ਇਹਨਾਂ ਤੋਂ ਆਸ ਨਹੀਂ ਸੀ ਕਰਦੇ, ਇਸ ਕਰਕੇ ਰਾਜੀਨਾਮੇ ਜਾਂ ਇਹਨਾਂ ਦੀ ਗੱਲ ਦੀ ਸੁਣਵਾਈ ਬੜੀ ਹੁੰਦੀ ਸੀ। ਸੋ ਇੱਕ ਤਾਂ ਉਹ ਸੀ ਸੱਚੇ ਸੁੱਚੇ ਲੋਕ, ਇੱਕ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕਮਾਂਡ ਹੇਠਲੇ ਅਕਾਲੀ ਨੇ ਜਿਹੜੇ ਇਹ ਜੋ ਚੰਦ ਚਾੜਦੇ ਨੇ, ਜੋ ਰੌਣਕਾਂ ਲਾਉਂਦੇ ਆ, ਉਹ ਇਹਨਾਂ ਦੇ ਨਾਂ ਤੋਂ ਹੀ ਪਤਾ ਲੱਗ ਜਾਂਦਾ, ਪਹਿਰਾਵੇ ਤੋਂ ਹੀ ਪਤਾ ਲੱਗ ਜਾਂਦਾ। ਬਈ ਕੋਈ ਵੇਲਾ ਸੀ ਜਦੋਂ ਅਕਾਲੀ ਦਲ ਦੇ ਆਗੂਆਂ ਦੇ ਨਾਂ, ਜਥੇਦਾਰਾਂ ਦੇ ਨਾਂ ਬੜੇ ਨਾਂ ਹੀ ਦੱਸ ਦਿੰਦੇ ਸੀਗੇ ਕਿ ਬੰਦੇ 'ਚ ਕੋਈ ਕਾਣ ਹੋਊਗਾ, ਜਾਣੀ ਕਿ ਜਦੋਂ ਆਪਾਂ ਸੁਣਨਾ ਵੀ ਜਥੇਦਾਰ ਫਲਾਨਾ ਸਿੰਘ, ਤਾਂ ਇੱਕ ਮਨ ਦੇ ਵਿੱਚ ਅਕਸ ਆਉਂਦਾ ਸੀਗਾ ਕਿ ਸਧਾਰਨ ਜੇ ਪਹਿਰਾਵੇ ਵਾਲਾ ਕਿਰਤੀ ਬੰਦਾ, ਖੇਤੀ ਜਾਂ ਕੋਈ ਹੋਰ ਕਾਰੋਬਾਰ ਕਰਦਾ ਹੋਣਾ, ਤੇ ਦਾੜਾ ਪ੍ਰਕਾਸ਼ ਉੱਪਰ ਦੀ ਗਾਤਰਾ ਤੇ ਸਧਾਰਨ ਜੇ ਪਹਿਰਾਵੇ ਵਾਲਾ ਉਹ ਸ਼ਖਸ ਜਿਹੜਾ ਕਦੇ ਕਿਸੇ ਨੂੰ ਉੱਚਾ ਨੀਵਾਂ ਨਹੀਂ ਬੋਲਦਾ, ਪਰ ਬਾਣੀ ਤੇ ਬਾਣੇ ਦਾ, ਸਿੱਖ ਇਤਿਹਾਸ ਦਾ ਜਾਣੂ ਆ ਤੇ ਸਹੀ ਗੱਲ ਕਰਦਾ। ਤੇ ਉਹਨਾਂ ਦੇ ਜਿਹੜੇ ਨਾਂ ਹੁੰਦੇ ਸੀਗੇ, ਉਹ ਨਾਂ ਆਪਣੇ ਆਪ ਦੇ ਵਿੱਚ ਇੱਕ ਸਿੱਖ ਜਿਹੜਾ ਸਾਡਾ ਸੱਭਿਆਚਾਰ ਆ ਉਹਦੀ ਪ੍ਰਤੀਨਿਧਤਾ ਕਰਦੇ ਸੀ। ਹੁਣ ਵਾਲਿਆਂ ਦੇ ਵਿਚਾਰਾਂ ਦੇ ਨਾਂ ਹੀ ਉਹੋ ਜਿਹੇ ਨੇ ਕਿ ਜਿਵੇਂ ਕੋਈ ਮਾੜੇ ਗੁੰਡੇ ਬਦਮਾਸ਼ ਹੁੰਦੇ ਆ, ਉਵੇਂ ਦੇ ਨਾਂ ਜੇ ਰੱਖ ਲੈਂਦੇ ਆ, ਤੇ ਉਹ ਬੰਦੇ ਨੂੰ ਉਹਦਾ ਨਾਂ ਸੁਣ ਕੇ ਪਹਿਲਾਂ ਜਿਹੜਾ ਅਕਸ ਉੱਭਰਦਾ ਉਹ ਬਸ ਉੱਥੋਂ ਅੱਧਾ ਕੰਮ ਤਾਂ ਹੋ ਜਾਂਦਾ, ਬਾਕੀ ਜਦੋਂ ਬਾਹ ਪੈਂਦਾ ਉਹ ਇਹ ਕੰਮ ਹੀ ਹੋਰ ਤਰੀਕੇ ਨਾਲ ਕਰਦੇ ਆ, ਰਾਜੀਨਾਮੇ ਰੌਲੇ ਨਿਬੇੜਨੇ ਜਾਂ ਲੋਕਾਂ 'ਚ ਅਕਾਲੀ ਦਲ ਦੀ ਸਾਖ ਵਜਾਉਣ ਦੀ ਬਜਾਏ, ਅਕਾਲੀ ਸ਼ਬਦ ਦਾ ਅਕਸ ਵਧਾਉਣ ਦੀ ਬਜਾਏ ਇਹ ਜਿਸ ਤਰੀਕੇ ਦਾ ਕਲਚਰ ਲੈ ਆਏ ਨੇ, ਇਹ ਕਲਚਰ ਤਾਂ ਫਿਰ ਕਾਂਗਰਸ ਤੇ ਭਾਜਪਾ ਵਾਲੇ ਜਾਂ ਹੋਰ ਜਿਹੜੇ ਲੋਕ ਨੇ ਉਹ ਜ਼ਿਆਦਾ ਵਧੀਆ ਦੇ ਸਕਦੇ ਆ। ਸੋ ਜਿਹੜਾ ਹਰ ਪੱਖ ਤੋਂ ਅਕਾਲੀ ਧਾਰਾ ਸੀਗੀ ਮਜ਼ਬੂਤ ਕਰਨੀ, ਉਹਦੀ ਬਜਾਏ ਇਹਨਾਂ ਨੇ ਅਕਾਲੀ ਧਾਰਾ ਨੂੰ ਕਮਜ਼ੋਰ ਕਰਨ ਵਾਲਾ ਕੰਮ ਫੜ ਲਿਆ। ਤੇ ਆਹ ਜਿਹੜਾ ਚੰਦ ਹੁਣ ਚਾੜਨਾ ਸ਼ੁਰੂ ਕੀਤਾ ਹੋਇਆ, ਉਹਨੇ ਤਾਂ ਲੋਕਾਂ 'ਚ ਮਤਲਬ ਥੂ ਥੂ ਕਰਾਉਣ ਵਾਲਾ ਕੰਮ ਕਰਤਾ।
ਜਿਹੜੀ ਵੀਡੀਓ ਘੁੰਮ ਰਹੀ ਆ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਕਿਸੇ ਸਭਾ 'ਚ ਬੋਲ ਰਹੇ ਆ ਤੇ ਜਿੰਨੇ ਵੀ ਧਰਮਾਂ ਦੇ ਬਾਰੇ ਉਹ ਕਰ ਸਕਦਾ ਹਲੇਲੂਇਆ ਇਸਲਾਮਾ ਲੇਕਮ ਤੇ ਹੋਰ ਸਾਰਾ ਕੁਝ ਉਹ ਕਰੀ ਜਾਂਦਾ। ਤੇ ਜਿੱਦਣ ਅਨਿਲ ਜੋਸ਼ੀ ਨੂੰ ਪਾਰਟੀ 'ਚ ਦਾਖਲ ਕਰਾਉਣਾ ਸੀ ਉਦੋਂ ਵੀ ਜੋ ਬੋਲੇ ਸੋ ਨਿਹਾਲ ਤੋਂ ਬਾਅਦ ਸਤਿ ਸ੍ਰੀ ਅਕਾਲ ਕਹਿਣ ਦੀ ਬਜਾਏ ਉੱਥੇ ਨਾਰਾ ਇਹ ਲਾਇਆ ਗਿਆ ਕਿ ਜੋ ਬੋਲੇ ਸੋ ਨਿਹਾਲ ਬੋਲ ਜੈ ਸ਼੍ਰੀ ਰਾਮ। ਇਦਾਂ ਦੇ ਗੱਲਬਾਤ ਜਿਹੜੀ ਹੈਗੀ ਆ ਉਹ ਕੀਤੀ। ਹੁਣ ਧਰਮਾਂ ਦੀ ਗੱਲ ਆ ਜਿੱਥੇ ਤੱਕ ਸਿੱਖ ਉਹ ਆ ਜਿਹੜਾ ਸਿੱਖੀ ਅਨੁਸਾਰ ਜੀਵੇ, ਸਿੱਖ ਜਿਹੜੇ ਸੱਭਿਆਚਾਰ ਦੀ ਉਹਦੇ ਅੰਦਰੋਂ ਪੇਸ਼ਕਾਰੀ ਹੋਵੇ। ਸਾਡੇ ਬਥੇਰੇ ਬੰਦੇ ਆ ਜਿਹੜੇ ਅਸੀਂ ਵੀ ਜਾਂ ਹੋਰ ਲੋਕਾਂ 'ਚ ਵਿਚਰਦੇ ਆ, ਸਾਨੂੰ ਬਿਲਕੁਲ ਦੂਜਿਆਂ ਧਰਮਾਂ ਮਜ਼੍ਹਬਾਂ ਦੇ ਲੋਕਾਂ ਨਾਲ ਵਾਹ ਵਾਸਤਾ ਪੈਂਦਾ ਹੈ, ਪਰ ਅਸੀਂ ਕਦੇ ਆਸ ਨਹੀਂ ਕੀਤੀ ਹੈਗੀ ਕਿ ਉਹ ਵੀ ਅਸੀਂ ਕੋਈ ਸ਼ਰਤ ਰੱਖੀਏ ਜਾਂ ਜੈਦੋ ਕਰੀਏ ਕਿ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੀ ਕਹਿਣ। ਤੇ ਅਸੀਂ ਵੀ ਕਦੇ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਉਹਨਾਂ ਦੀ ਐਵੇਂ ਲੱਲੋ ਪੱਪੋ ਜੀ ਕਰਨ ਲਈ ਐਵੇਂ ਆਪਦੇ ਤੌਰ ਤੇ ਹੀ ਉਹਨਾਂ ਦੇ ਧਰਮ ਦੇ ਬਾਰੇ ਕੋਈ ਗਲਤ ਗੱਲ ਮੂੰਹ ਚੋਂ ਨਿਕਲ ਜਾਏ ਨਾ ਹੋਰ ਵੀ ਜ਼ਿਆਦਾ ਆਪਦੇ ਧਰਮ ਬਾਰੇ ਆਪਾਂ ਨੂੰ ਪਤਾ ਹੁੰਦਾ। ਪਰ ਜਿਹੜੇ ਇਹ ਸਿਆਸੀ ਭਲਵਾਨ ਹੁੰਦੇ ਨੇ ਇਹਨਾਂ ਨੂੰ ਇਹੋ ਜਿਹੀਆਂ ਸ਼ਰਮਾਂ ਹਿਆ ਘੱਟ ਹੀ ਹੁੰਦੀਆਂ। ਤੇ ਜਿਹੜਾ ਹੈਗਾ ਕੰਮ ਗਾਉਣ ਵਾਲਿਆਂ ਦਾ ਉਹਦਾ ਵੀ ਆਪਾਂ ਨੂੰ ਪਤਾ ਹੀ ਆ, ਜਿਵੇਂ ਗਾਉਣ ਵਾਲੇ ਕੋਈ ਕਸਰ ਨਹੀਂ ਛੱਡਦੇ ਆ। ਗੁਰਦਾਸ ਮਾਨ ਦਾ ਰੌਲਾ ਇਹਨਾਂ ਦੇ ਵਿੱਚ ਪੂਰਾ ਮਗਿਆ ਹੋਇਆ। ਉਹ ਕੋਈ ਡੇਰੇ ਦੇ ਮੁਖੀ ਬਾਰੇ ਉਹਨੂੰ ਗੁਰੂ ਘਰ ਨਾਲ ਜੋੜੀ ਜਾਂਦਾ ਕਿ ਗੁਰੂ ਅਮਰਦਾਸ ਜੀ ਦੀ ਅੰਸ਼ ਵੰਸ਼ ਆ ਤੇ ਉਹਦਾ ਬਹੁਤ ਵਿਰੋਧ ਹੋ ਰਿਹਾ। ਤੇ ਜਿਵੇਂ ਗਾਉਣ ਵਾਲਿਆਂ ਦੀਆਂ ਵਿਵਾਦਪੂਰਨ ਟਿੱਪਣੀਆਂ ਧਰਮ ਬਾਰੇ ਦੁਖੀ ਕਰਦੀਆਂ ਲੋਕਾਂ ਨੂੰ ਲੋਕ ਵਿਰੋਧ ਕਰਦੇ ਆ, ਉਵੇਂ ਹੀ ਇਹ ਸਿਆਸੀ ਭਲਵਾਨ ਜਿਹੜੇ ਆ ਇਹ ਕੋਈ ਕਸਰ ਨਹੀਂ ਛੱਡਦੇ। ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਤਾਂ ਸਿੱਧੀ ਕਲੀਨ ਚਿੱਟ ਦਿੱਤੀ ਹੋਈ ਆ ਵੀ ਬਾਕੀ ਸਾਰੇ ਸਿੱਖ ਜਿਹੜੇ ਨੇ ਉਹ ਕਾਂਗਰਸ ਦੇ ਏਜੰਟ ਨੇਗੇ ਤੇ ਜਿਹੜੇ ਬਾਦਲ ਦਲ ਵਾਲੇ ਨੇ ਵੀ ਇਹ ਹੈਗੇ ਆ ਪੰਥਕ। ਤੇ ਪੰਥਕਾਂ ਦਾ ਹਾਲ ਆ ਵਾ ਬਈ ਜੇਕਰ ਕੋਈ ਹੋਰ ਕਰਦਾ ਗੱਲ ਉਹਨੂੰ ਤਾਂ ਕੀ ਟੋਕਣਾ ਇਹਨਾਂ ਨੇ। ਜਦੋਂ ਗੁਰਦਾਸ ਮਾਨ ਵਰਗਾ ਕਹਿੰਦਾ ਉਦੋਂ ਤਾਂ ਟਾਸਕ ਫੋਰਸ ਉੱਤੇ ਕਿੱਥੇ ਭੇਜਣੀ ਆ ਇਹਨਾਂ ਨੇ ਵੀ ਜਾ ਕੇ ਛੱਤਰ ਫਿਰੋ ਇਹੋ ਜਿਹੇ ਦੇ ਜਿਹੜਾ ਗਲਤ ਗੱਲ ਕਰਦਾ। ਉੱਥੇ ਤਾਂ ਬਾਦਲ ਦਲ ਨੇ ਕੀ ਵਿਰੋਧ ਕਰਨਾ ਹੈ, ਤਾਂ ਆਪ ਵੇਰੇ ਚੰਦ ਚੜੀ ਜਾਂਦੇ। ਆ ਜਿਹੜਾ ਸੁਖਬੀਰ ਬਾਦਲ ਨੇ ਤੇ ਮਜੀਠੀਏ ਨੇ ਉਹ ਨਾਰੇ ਗਲਤ ਜੇ ਲਵਾਏ ਆ, ਉਹਦਾ ਨੋਟਿਸ ਲੈਣਾ ਬਣਦਾ ਸੀ ਪਰ ਨਹੀਂ ਲਿਆ। ਤੇ ਜਦੋਂ ਟੋਕਾ ਟਾਕੀ ਨਹੀਂ ਕਰਦੇ ਫਿਰ ਵੱਡੇ ਚੰਦ ਚੜਨਗੇ, ਉਦੋਂ ਤੱਕ ਕੰਮ ਪੂਰਾ ਹੱਥੋਂ ਨਿਕਲ ਚੁੱਕਿਆ ਹੋਊ। ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਸਿਆਸੀ ਲੀਡਰ ਵਾ ਤੇ ਉਹਦੇ ਉੱਤੇ ਧਰਮ ਦਾ ਕੁੰਡਾ ਜਿਹੜਾ ਹੈਗਾ ਰੱਖਣ ਦੀ ਬਜਾਏ ਜਦੋਂ ਗਿਆਨੀ ਹਰਪ੍ਰੀਤ ਸਿੰਘ ਹਰ ਗੱਲ ਦੇ ਵਿੱਚ ਉਹਨੂੰ ਕਲੀਨ ਚਿੱਟ ਦੇਣ ਦੇ ਲਈ ਤਿਆਰ ਬਰ ਤਿਆਰ ਬੈਠੇ ਰਹਿੰਦੇ ਆ, ਤਾਂ ਇਹ ਜਿਹੜੀ ਸਥਿਤੀ ਆ ਬੜੀ ਖਤਰਨਾਕ। ਇਸ ਗੱਲ ਨੇ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੌਕਾ ਦਿੱਤਾ ਕਿ ਉਹਨੇ ਚੰਦ ਚਾੜੇ। ਹੁਣ ਜਿਹੜੀ ਕਸਰ ਰਹਿੰਦੀ ਆ ਉਹ ਗਿਆਨੀ ਹਰਪ੍ਰੀਤ ਸਿੰਘ ਆਪਦੀ ਛਤਰਛਾਇਆ ਹੇਠ ਆਪਦੀ ਨਜ਼ਰਸਾਨੀ ਹੇਠ ਅਕਾਲੀ ਆਗੂਆਂ ਨੂੰ ਦੇ ਰਹੇ ਆ। ਤੇ ਇਹਦੀ ਨਖੇਦੀ ਜਿਹੜੀ ਹੈਗੀ ਆ ਜਿੰਨੀ ਕੀਤੀ ਜਾਵੇ ਉਨੀ ਥੋੜੀ ਆ। ਹੋਣਾ ਤਾਂ ਇਹ ਚਾਹੀਦਾ ਸੀਗਾ ਕਿ ਉਹਨੂੰ ਅੰਦਰ ਖਾਤੇ ਬਿਠਾ ਕੇ ਸਮਝਾ ਲਵੇ, ਜੇ ਉਦਾਂ ਪਬਲਿਕਲੀ ਕਹਿਣ ਜੋਗਾ ਨਹੀਂ ਹੈਗਾ ਜਥੇਦਾਰੀ ਦਾ ਵਾਸਤਾ ਪਾ ਕੇ ਵੀ ਸਾਡੀ ਕਾਹਨੂੰ ਮਿੱਟੀ ਪਟਾਉਨੇ ਆ, ਅਸੀਂ ਤੁਹਾਨੂੰ ਪੰਥਕ ਬਣਾਉਂਦੇ ਆ ਤੇ ਤੁਸੀਂ ਸਾਡਾ ਜਲੂਸ ਕੱਢੀ ਜਾਂਦੇ ਹੋ, ਕਿਉਂਕਿ ਲੋਕ ਫਿਰ ਸਾਨੂੰ ਸਵਾਲ ਕਰਦੇ ਆ। ਤੇ ਲੋਕ ਜਿਹੜੇ ਆ ਇਸ ਵੇਲੇ ਉਹ ਇੰਨੀਆਂ ਜ਼ਿਆਦਾ ਟੁਕੜੀਆਂ 'ਚ ਇੰਨੇ ਜ਼ਿਆਦਾ ਹਿੱਸਿਆਂ 'ਚ ਵੰਡ ਦਿੱਤੇ ਗਏ ਆ ਕਿ ਸਿੱਖ ਸ਼ਕਤੀ ਆ ਜਿਹੜੀ ਉਹ ਇੰਨੇ ਜ਼ਿਆਦਾ ਨਿੱਕੇ ਨਿੱਕੇ ਮਹੀਨ ਟੁਕੜਿਆਂ 'ਚ ਵੰਡੀ ਗਈ ਆ। ਕਈ ਅਕਾਲੀ ਦਲ ਨੇ, ਬਾਕੀ ਅਕਾਲੀ ਦਲ ਤੋਂ ਬਿਨਾਂ ਜਿਹੜੀਆਂ ਜਮਾਤਾਂ ਨੇ ਉਹਨਾਂ ਦਾ ਵੀ ਆਪਾਂ ਨੂੰ ਪਤਾ। ਤੇ ਜਿਹੜੇ ਬਾਦਲ ਦਲ ਦੇ ਹਮਾਇਤੀ ਨੇ ਉਹਨਾਂ ਦੀ ਜੇ ਗੱਲ ਕਰੀਏ ਉਹ ਨਵਾਂ ਹੀ ਰਾਗ ਅਲਾਪਦੇ ਨੇ। ਉਹ ਕਹਿੰਦੇ ਜੀ ਤੁਸੀਂ ਤਾਂ ਜਿੰਨੇ ਵੀ ਲੋਕ ਉਹਨਾਂ ਸਾਰੇ, ਜੇ ਤੁਸੀਂ ਅਕਾਲੀ ਦਲ ਦਾ ਗਲਤ ਨੂੰ ਗਲਤ ਕਹਿ ਰਹੇ ਹੋ ਤਾਂ ਇਹਦਾ ਮਤਲਬ ਤੁਸੀਂ ਕਾਂਗਰਸ ਦੇ ਸਪੋਰਟਰ ਹੋ, ਤੁਸੀਂ ਅਕਾਲੀ ਦਲ ਦਾ ਰਾਜ ਨਹੀਂ ਲਿਆਉਣਾ ਚਾਹੁੰਦੇ ਜੀ। ਹੁਣ ਅਕਾਲੀ ਦਲ ਬਣ ਕੇ ਤਾਂ ਦਿਖਾਵੇ। ਅਕਾਲੀ ਦਲ ਨੇ ਜੋ ਰੂਪ ਸਰੂਪ ਜੋ ਹਿਸਾਬ ਕਿਤਾਬ ਫੜਿਆ ਹੋਇਆ ਉਹਦੇ ਵਿੱਚ ਮੁਸ਼ਕਲ ਆ ਕਿਸੇ ਸੱਚੇ ਸਿੱਖ ਲਈ ਇਹੋ ਜਿਹੀ ਧਿਰ ਦਾ ਸਾਥ ਦੇਣਾ ਜਿਹੜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਕਰਾਉਣ ਵਾਲਿਆਂ ਦਾ ਸਾਥ ਦੇਵੇ, ਜਿਹੜੀ ਬੁੱਚੜ ਤੇ ਜ਼ਾਲਮ ਪੁਲਸੀਆਂ ਦਾ ਸਾਥ ਦੇਵੇ,
ਜਿਹੜੀ ਸਿੱਖੀ ਦੇ ਹਰੇਕ ਦੁਸ਼ਮਣ ਨੂੰ ਹਿੱਕ ਨਾਲ ਲਾਵੇ, ਜਿਹੜੀ ਸਿੱਖ ਬੋਲੀ, ਸਿੱਖ ਧਰਮ, ਸਿੱਖ ਫਲਸਫੇ, ਸਿੱਖ ਸੱਭਿਆਚਾਰ, ਸਿੱਖ ਵਿਚਾਰਧਾਰਾ ਦਾ ਨਾਸ਼ ਕਰਾਉਣ ਲਈ ਹਰ ਵੇਲੇ ਤਤਪਰ ਰਵੇ, ਤੇ ਜਿਹਦੇ ਵਰਕਰ ਜਿਹੜੇ ਆ ਉਹ ਸਿੱਖੀ ਦੀ ਗੱਲ ਕਰਾਉਣ ਵਾਲਿਆਂ ਨੂੰ ਆਪਦਾ ਦੁਸ਼ਮਣ ਮੰਨਦੇ ਹੋਣ ਤੇ ਸਿੱਖੀ ਦੇ ਦੁਸ਼ਮਣਾਂ ਨੂੰ ਆਪਦਾ ਮਿੱਤਰ ਪਿਆਰਾ ਮੰਨਦੇ ਫਿਰਦੇ ਹੋਣ। ਉਹ ਹਰ ਪੱਖ ਤੋਂ ਸਿੱਖੀ ਅਤੇ ਸਿੱਖਾਂ ਦੇ ਹਿੱਤਾਂ ਦੇ ਉਲਟ ਭੁਗਤਣ ਤੋਂ ਬਾਅਦ ਆਸ ਇਹ ਕਰਨੀ ਕਿ ਸਿੱਖ ਸਾਨੂੰ ਵੋਟਾਂ ਪਾਉਣ, ਇਹ ਤਾਂ ਫਿਰ ਮਤਲਬ ਆਪਦੇ ਆਪ ਨੂੰ ਇੱਕ ਕਮਲ ਕੁੱਟਣ ਵਾਲੀ ਗੱਲ ਹੈ ਨਾ। ਜਿਹੜਾ ਮਾੜਾ ਮੋਟਾ ਪਰਦਾ ਜਿਹਾ ਬਾਦਲ ਨੇ ਵੱਡੇ ਨੇ ਰੱਖਿਆ ਸੀ ਬਣਾ ਕੇ, ਉਹ ਹੁਣ ਇਸ ਵੇਲੇ ਆ ਨਵੇਂ ਜਿਹੜਾ ਢਾਂਚਾ ਬਣ ਰਿਹਾ ਵਾ ਇਹਦੇ ਚ ਪੁੱਜੜ ਚੁੱਕਿਆ। ਆ ਪਿੱਛੇ ਜੇ ਜਦੋਂ ਕਰਨੈਲ ਸਿੰਘ ਪੰਜੋਲੀ ਜਿਹੜਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਜ਼ਦੀਕੀਆਂ ਵਿੱਚ ਰਿਹਾ, ਉਹਨੂੰ ਜਦੋਂ ਅਕਾਲੀ ਦਲ ਦਾ ਅਮੀਤ ਪ੍ਰਧਾਨ ਲਾਉਂਦੇ ਆ, ਉਹਨੇ ਉਸ ਦਿਨ ਹੀ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਕਿਹਾ ਵੀ ਮੇਰੇ ਵਰਗਾ ਬੰਦਾ ਜਿਹੜਾ ਹਰ ਵੇਲੇ ਤੁਹਾਨੂੰ ਇਹ ਕਹਿੰਦਾ ਰਹਿੰਦਾ ਹੈ ਕਿ ਅਕਾਲੀ ਦਲ ਨੂੰ ਪੰਥਕ ਲੀਹਾਂ ਤੇ ਲਿਆਓ, ਉਹਨੂੰ ਤੁਸੀਂ ਇਹ ਅਹੁਦਾ ਦੇ ਰਹੇ ਹੋ, ਤਾਂ ਹੈਰਾਨੀ ਵਾਲੀ ਗੱਲ ਆ ਕਿ ਤੁਸੀਂ ਅਜੇ ਵੀ ਮਤਲਬ ਮੇਰੇ ਵਰਗੇ ਬੰਦਿਆਂ ਤੋਂ ਆਸ ਕਰਦੇ। ਇੱਕ ਵੇਲਾ ਉਹ ਸੀ ਜਦੋਂ ਸਿੱਖਾਂ ਦੇ ਹਰੇਕ ਜਵਾਨ ਹੋ ਰਹੇ ਮੁੰਡੇ ਅੰਦਰ ਇਹ ਹੁੰਦਾ ਸੀ ਕਿ ਅਸੀਂ ਨੀਲੀ ਪੱਗ ਬੰਨੀਏ, ਅਕਾਲੀ ਬਣੀਏ, ਅਕਾਲੀ ਸਫਾਂ 'ਚ ਵਿਚਰੀਏ। ਤੇ ਅੱਜ ਦਾ ਜਿਹੜਾ ਵੇਲਾ ਬਿਲਕੁਲ ਉਲਟ ਲੈ ਜਾਂਦਾ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੂਰੀ ਉਹਦੀ ਜਿਹੜੀ ਮਿਹਨਤ ਆ ਉਹ ਸਿਰ ਚੜ ਕੇ ਬੋਲ ਰਹੀ ਆ। ਤੇ ਇਹਦੇ ਨਾਲ ਹੀ ਜਿੱਥੋਂ ਤੱਕ ਮੈਂ ਸੰਘਰਸ਼ ਦੀ ਗੱਲ ਕਰਾਂ, ਸਾਡੀ ਕੌਮ ਦੀ ਹੋਂਦ ਹਸਤੀ ਦਾ ਸਵਾਲ ਆ, ਉਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਹੈਗੀਆਂ ਕਿ ਬੜੇ ਔਖੇ ਹਾਲਾਤਾਂ ਚੋਂ ਲੰਘ ਰਹੇ। ਪਰ ਸ਼੍ਰੋਮਣੀ ਅਕਾਲੀ ਦਲ ਤੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ, ਅਕਾਲ ਤਖਤ ਸਾਹਿਬ ਤੋਂ, ਸਿੱਖ ਸੰਸਥਾਵਾਂ ਤੋਂ ਆਸ ਰੱਖਣ ਦਾ ਕੰਮ ਤਾਂ ਹੁਣ ਨਿਬੜ ਚੁੱਕਿਆ ਹੈ। ਤਾਂ ਹੁਣ ਕਮਲੇ ਨੂੰ, ਅੰਨੇ ਬੰਦੇ ਨੂੰ ਵੀ ਪਤਾ ਹੈਗਾ ਵੀ ਜੇ ਕੋਈ ਇੱਥੋਂ ਆਸ ਕਰੇ ਵੀ ਇਹ ਭਾਰਤੀ ਹਕੂਮਤ ਤੋਂ ਜੋ ਖਤਰੇ ਨੇ ਸਿੱਖਾਂ ਨੂੰ, ਉਹਦਾ ਕੋਈ ਹੱਲ ਸੋਚ ਲੈਣਗੇ। ਇਹ ਗੱਲ ਤਾਂ ਹੁਣ ਜਵਾਕਾਂ ਵਾਲੀ ਗੱਲ ਹੀ ਕਹੀ ਜਾ ਸਕਦੀ ਆ। ਇਹ ਮੁਸ਼ਕਲ ਆ, ਨਾਮੁਮਕਿਨ ਗੱਲ ਆ, ਇਹ ਉਧਰ ਨੂੰ ਕਦੇ ਨਹੀਂ ਆ ਸਕਦੀ। ਮੈਂ ਇੱਥੇ ਘੱਟੋ ਘੱਟ ਵੱਡੇ ਪੱਧਰ ਦੇ ਉੱਤੇ ਪੁਰਾਣਾ ਸਾਰਾ ਅਖਬਾਰ ਤੇ ਹੋਰ ਚੀਜ਼ਾਂ ਸੰਭਾਲੀਆਂ ਹੋਈਆਂ ਨੇ। ਮੈਂ 1990-91 ਦੇ ਦੌਰ ਦੀਆਂ ਕਈ ਇਹੋ ਜਿਹੀਆਂ ਖਬਰਾਂ, ਇਹੋ ਜਿਹੀਆਂ ਗੱਲਾਂ ਮੈਂ ਪੜ੍ਹਦਾ ਰਹਿਣਾ, ਜਿਹਦੇ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸਰਜੀਤ ਸਿੰਘ ਬਰਨਾਲਾ ਤੇ ਹੋਰ ਅਕਾਲੀ ਲੀਡਰ, ਇਹਨਾਂ ਸਾਰਿਆਂ ਦੇ ਸਿੱਖ ਸੰਘਰਸ਼ ਦੇ ਹੱਕ ਵਿੱਚ ਬਿਆਨ ਨੇ। ਇੱਥੋਂ ਤੱਕ ਕਿ ਖਾਲਿਸਤਾਨ ਕਹੇ ਬਗੈਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਟੋਨ ਨਾਲ ਟੋਨ ਮਿਲਾ ਕੇ ਇਹਨਾਂ ਨੇ ਆਜ਼ਾਦ ਸਿੱਖ ਰਾਜ ਅੱਖਰ ਵਰਤ ਕੇ ਗੱਲਾਂ ਕੀਤੀਆਂ ਹੋਈਆਂ ਨੇ। ਖਾੜਕੂਆਂ ਦੀ ਹਮਾਇਤ ਵੀ ਕੀਤੀ ਹੋਈ ਆ, ਖਾਲਿਸਤਾਨ ਦੀ ਹਮਾਇਤ ਵੀ ਕੀਤੀ ਹੋਈ। ਜਦੋਂ 1991-92 ਦਾ ਦੌਰ ਸੀ, ਉਦੋਂ ਇਹ ਲੋਕ ਇਸ ਹਾਲਤ ਵਿੱਚ ਆ ਗਏ ਸੀ, ਪਰ ਬਾਅਦ ਵਿੱਚ ਇਹ ਪਾਸਾ ਪਲਟ ਕੇ ਦੂਜੇ ਪਾਸੇ ਚਲੇ ਗਏ। ਤੇ ਅੱਜ ਹਾਲਾਤ ਇਹ ਨੇ ਕਿ ਖਾਲਿਸਤਾਨ ਦੇ ਖਿਲਾਫ ਸਿੱਖੀ ਅਤੇ ਸਿੱਖਾਂ ਦੇ ਹਿੱਤਾਂ ਦੇ ਉਲਟ ਭੁਗਤਣ ਨੂੰ ਇਹ ਲੋਕ ਜਿੱਦ ਫੜ ਕੇ ਬੈਠੇ ਨੇ। ਇਹ ਨਹੀਂ ਹੈਗਾ ਕਿ ਇਹਨਾਂ ਨੂੰ ਸਮਝ ਨਹੀਂ, ਸਮਝ ਸਾਰੀ ਹੋਈ ਆ, ਪਰ ਇਹਨਾਂ ਲੋਕਾਂ ਨੇ ਜਿੱਦ ਫੜ ਲਈ ਆ ਕਿ ਅਸੀਂ ਖਾਲਿਸਤਾਨ ਜੇ ਬਣਿਆ ਉੱਥੇ ਤਾਂ ਸਾਡੇ ਪੈਰ ਨਹੀਂ ਲੱਗਣੇ, ਪਰ ਭਾਰਤੀ ਹਕੂਮਤੀ ਸਿਸਟਮ ਦੇ ਅੰਦਰ ਸਾਨੂੰ ਸੂਬੇਦਾਰੀਆਂ ਮਿਲ ਜਾਂਦੀਆਂ ਨੇ। ਤੇ 5 ਸਾਲ ਲੋਕ ਕਾਂਗਰਸ ਤੋਂ ਛਿੱਤਰ ਖਾਂਦੇ ਆ, ਫਿਰ ਘੁੰਮ ਘੁਮਾ ਕੇ ਸਾਨੂੰ ਦੇ ਦਿੰਦੇ ਆ। 5 ਸਾਲ ਅਸੀਂ ਛਿੱਤਰ ਬਾਵਾਂਗੇ ਤੇ ਫਿਰ 5 ਸਾਲ ਕਾਂਗਰਸ ਆ ਜਾਊਗੀ। ਹੁਣ ਇਸ ਵਾਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਹ ਲੱਗਦਾ, ਉਹਨਾਂ ਦੀ ਟੀਮ ਨੂੰ ਵੀ ਲੱਗਦਾ ਕਿ ਸਾਡੇ ਕੰਮ ਲੋਟ ਆ ਜਾਣਾ। ਇਹ ਜਿਹੜਾ ਇਹਨਾਂ ਦੇ ਮਨ ਵਿੱਚ ਗੱਲ ਆ, ਉਹਦੇ ਲਈ ਇਹ ਹੈਗਾ ਕਿ ਕਾਂਗਰਸ ਪਾਰਟੀ ਨੇ 5 ਸਾਲ ਦੇ ਵਿੱਚ ਜੋ ਕੁਝ ਕੀਤਾ, ਉਹਦੇ ਮੱਦੇਨਜ਼ਰ ਇਹਨਾਂ ਦੇ ਜੇਲ੍ਹ ਵਿੱਚ ਇਹ ਗੱਲ ਆ ਰਹੀ ਹੈ ਕਿ ਲੋਕ ਜਿਹੜੇ ਆ ਉਹ ਕਾਂਗਰਸ ਤੋਂ ਸੰਤੁਸ਼ਟ ਨਹੀਂ ਹੈਗੇ। ਤੇ ਵਾਕਿਆ ਹੀ ਕਾਂਗਰਸ ਪਾਰਟੀ ਜਿਹੜੀ ਕਿ ਸਾਡੇ ਸਿੱਖ ਗੁਰਧਾਮਾਂ ਨੂੰ ਢਾਉਣ ਵਾਲੀ ਆ, ਜਿਹਨੇ ਨਸਲਕੁਸ਼ੀ ਕੀਤੀ ਹੈ, ਔਰ ਇੰਦਰਾ ਗਾਂਧੀ, ਰਾਜੀਵ ਗਾਂਧੀ, ਇਹਨਾਂ ਸਾਰਿਆਂ ਨੇ ਬਹੁਤ ਭੈੜੇ ਤਰੀਕੇ ਨਾਲ ਭਾਰਤੀ ਹਕੂਮਤੀ ਸਿਸਟਮ ਨੂੰ ਪੂਰੀ ਤਰ੍ਹਾਂ ਸਿੱਖੀ ਦਾ ਸਰਬਨਾਸ਼ ਕਰਨ ਦੇ ਲਈ ਵਰਤੇ। ਸਾਡੇ ਪਾਣੀ ਖੋਹਣ ਦੀ ਗੱਲ ਆ ਜਾਂ ਸਾਡੀ ਬੋਲੀ ਨੂੰ ਮਾਰਨ ਦੀ ਗੱਲ ਆ, ਸਾਡੇ ਉੱਤੇ ਸਾਰੇ ਜਿਹੜੇ ਹਮਲੇ ਨੇ ਉਹ ਕਾਂਗਰਸ ਪਾਰਟੀ ਦੀ ਛਤਰ ਛਾਇਆ ਹੇਠ ਵਧੇ ਘਟੇ, ਜੋ ਮਰਜ਼ੀ ਹੁੰਦਾ ਰਿਹਾ। ਪਰ ਇਹ ਪਾਰਟੀ ਜਿਹੜੀ ਆ ਸਾਡੀ ਮੁੱਖ ਦੋਸ਼ੀ ਆ, ਉਹ ਘੱਟ ਕਿਸੇ ਨੇ ਵੀ ਨਹੀਂ ਕੀਤੀ, ਕਿਉਂਕਿ ਜਦੋਂ ਸਿੱਖਾਂ ਦੀ ਪੱਗ ਲਾਉਣੀ ਹੋਵੇ ਉਦੋਂ ਸਾਰਾ ਭਾਰਤ ਇੱਕ ਪਲੇਟਫਾਰਮ ਤੇ ਇਕੱਠਾ ਹੋ ਜਾਂਦਾ। ਤੋਂ ਇਸ ਵੇਲੇ
ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇ ਝੰਡੇ ਹੇਠ ਇਹਨਾਂ ਨੂੰ ਵੀ ਅਕਲ ਦੇ ਦਿੱਤੀ ਆ ਵੀ ਜਿਹੜਾ ਤੁਸੀਂ ਸੋਚਦੇ ਹੁੰਦੇ ਸੀ ਅਕਾਲੀਓ ਕਿ ਕਾਂਗਰਸ ਦਾ ਮਤਰੇਈ ਮਾਂ ਆ ਤੇ ਹੁਣ ਭਾਜਪਾ ਸਕੀ ਮਾਂ ਵਾ, ਵੀ ਇਹ ਇੱਥੇ ਪਤੀ ਪੁੱਤਰੀ ਕੁਛ ਨਹੀਂ ਹੁੰਦਾ। ਇੱਥੇ ਸਿਰਫ ਇਹ ਆ ਕਿ ਪੰਥ ਅਤੇ ਪੰਜਾਬ ਨੂੰ ਉਜਾੜਨਾ। ਪਰ ਇਹਨਾਂ ਦੇ ਲਈ ਇਹ ਗੱਲ ਕੋਈ ਮਾਇਨੇ ਨਹੀਂ ਰੱਖਦੀ ਕਿ ਸਾਡੇ ਜੁੱਤੀਆਂ ਮਾਰਦੇ ਅਗਲੇ ਆ ਮਾਰਿਆ ਚੱਕ ਕੇ, ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਹੈਗੀ, ਇਹਨਾਂ ਨੂੰ ਪਾਸੇ ਕਰ ਦਿੱਤਾ। ਹੁਣ ਇਹ ਬੀਜੇਪੀ ਦੇ ਆਗੂਆਂ ਨੂੰ ਅਕਾਲੀ ਦਲ 'ਚ ਸ਼ਾਮਲ ਕਰਕੇ ਅਨਿਲ ਜੋਸ਼ੀ ਵਰਗਿਆਂ ਨੂੰ ਤੇ ਹੋਰਾਂ ਨੂੰ ਇਹ ਇੱਕ ਬੜੀ ਦੂਰ ਦੀ ਖੇਡ ਖੇਡੀ ਜਾ ਰਹੀ ਹੈ। ਲੋਕਾਂ 'ਚ ਚਰਚਾ ਇਹ ਹੈ ਬਈ ਇਹਨਾਂ ਨੇ ਇਹ ਪੱਤਾ ਇਸ ਤਰੀਕੇ ਨਾਲ ਖੇਡਣਾ ਸ਼ੁਰੂ ਕੀਤਾ ਹੋਇਆ ਹੈ ਕਿ ਅਸੀਂ ਜਿਹੜੀਆਂ ਸੀਟਾਂ ਪਹਿਲਾਂ ਬੀਜੇਪੀ ਨੂੰ ਛੱਡਦੇ ਰਹੇ ਆ, ਉਹਨਾਂ ਸਾਰੀਆਂ ਸੀਟਾਂ ਦੇ ਉੱਤੇ ਬੀਜੇਪੀ ਦੇ ਬੰਦੇ ਜਿਹੜੇ ਨੇ ਜਾਂ ਹਿੰਦੂ ਜਿਹੜੇ ਨੇ ਉਹਨਾਂ ਨੂੰ ਚੋਣ ਲੜਾਵਾਂਗੇ ਆਪਦੀ ਪਾਰਟੀ ਦੇ ਚੋਣ ਨਿਸ਼ਾਨ। ਤੇ ਬੀਜੇਪੀ ਵਾਲੇ ਆਪਦੇ ਹਿਸਾਬ ਨਾਲ ਕਹਿ ਰਹੇ ਨੇ ਕਿ ਜਿਹੜੀਆਂ ਇਸ ਵੇਲੇ ਸਾਡੇ ਪੰਜਾਬ 'ਚ ਹਾਲਾਤ ਮਾੜੇ ਨੇ, ਵੋਟਾਂ ਦੇ ਦੌਰ ਵਿੱਚ ਸਾਡੇ ਵੋਟ ਦਾ, ਸਾਡੇ ਲੀਡਰ ਦਾ ਬਚਣਾ ਬੜਾ ਜ਼ਰੂਰੀ ਆ। ਸੋ ਚਾਣਕਿਆ ਨੀਤੀ ਚੱਲੋ, ਉਹ ਕੂਟਨੀਤੀ ਵਰਤ ਕੇ ਇਸ ਵੇਲੇ ਉਹਨਾਂ ਲੀਡਰਾਂ ਨੂੰ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ 'ਚ ਦੁਬਾਰਾ ਬੀਜੇਪੀ 'ਚ ਸ਼ਾਮਲ ਕਰਵਾ ਲਵਾਂਗੇ, ਉਹਨਾਂ ਸਾਰਿਆਂ ਨੂੰ ਇੱਕ ਵਾਰੀ ਜੇ ਅਕਾਲੀ ਦਲ 'ਚ ਜਾਂਦੇ ਆ ਤਾਂ ਜਾਣ ਦਿਓ। ਉਹ ਇਸ ਵੇਲੇ ਆਮ ਲੋਕਾਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਹੈ ਕਿ ਜਿਹੜੇ ਲੀਡਰ ਭਾਜਪਾ ਦੇ ਬਾਦਲ ਦਲ ਦੇ ਚੋਣ ਨਿਸ਼ਾਨ ਤੇ ਚੋਣ ਲੜਨ ਦੇ ਲਈ ਬਾਦਲ ਦਲ ਜੁਆਇਨ ਕਰ ਰਹੇ ਨੇ, ਅਸਲ ਵਿੱਚ ਉਹ ਵਕਤ ਲੰਘਾ ਰਹੇ ਨੇ ਤਾਂ ਕਿ ਆਪਦਾ ਵੋਟ ਬੈਂਕ ਤੇ ਆਪਦਾ ਪੋਲੀਟੀਕਲ ਜਿਹੜਾ ਕੈਰੀਅਰ ਆ ਉਹ ਬਚ ਜਾਵੇ। ਤੇ ਜੇਕਰ ਕੱਲ ਕਲਾਂ ਨੂੰ ਜਦੋਂ ਹਾਲਾਤ ਠੀਕ ਹੋ ਜਾਣ ਸਾਡੇ ਪੰਜਾਬ ਦੇ ਵਿੱਚ ਭਾਜਪਾ ਲਈ, ਉਦੋਂ ਫਿਰ ਅਸੀਂ ਦੁਬਾਰਾ ਭਾਜਪਾ ਚਲੇ ਜਾਵਾਂਗੇ ਤੇ ਆਪਦਾ ਅਕਸ ਤੇ ਆਪਦਾ ਵੋਟ ਬੈਂਕ ਜਿਹੜਾ ਹੈਗਾ ਉਹ ਨਾਲ ਚਲੇ ਜਾਊਗਾ। ਨਹੀਂ ਤਾਂ ਇਸ ਵੇਲੇ ਸਾਰਾ ਕੁਝ ਹੀ ਖੁਰਦਾ ਜਾਂਦਾ। ਸੋ ਸਿਆਸੀ ਲੋਕਾਂ ਦੀਆਂ ਜਿਹੜੀਆਂ ਕੂਟਨੀਤਿਕ ਚਾਲਾਂ ਹੁੰਦੀਆਂ ਨੇ, ਰਣਨੀਤੀ ਦੀਆਂ ਖੇਡਾਂ ਜਿਹੜੀਆਂ ਹੁੰਦੀਆਂ ਨੇ, ਉਹਦੇ ਤਾਂ ਅਗਲੇ ਮਾਹਿਰ ਨੇ ਨਾ ਜੀ, ਇਹਨਾਂ ਨਾਲ ਤਾਂ ਕਿਤੇ ਮਾਹਿਰ ਨੇ। ਸੋ ਇਸ ਵੇਲੇ ਪੰਜਾਬ ਦੀ ਸਿਆਸੀ ਫਿਜ਼ਾਂ ਦੇ ਵਿੱਚ ਜੋ ਵੀ ਕੁਝ ਇਸ ਵੇਲੇ ਵਾਪਰ ਰਿਹਾ, ਉਹਦੇ ਅੰਦਰ ਇਹਨਾਂ ਲੋਕਾਂ ਦਾ ਤਾਂ ਇੰਨੀ ਕੀ ਖੇਡ ਆ, ਇਹਨਾਂ ਨੂੰ ਸਿੱਖਾਂ ਦੇ ਮਸਲਿਆਂ ਨਾਲ ਜਾਂ ਸਿੱਖ ਕੌਮ ਦੇ ਹਾਲਾਤਾਂ ਨਾਲ ਕੋਈ ਮਸਲਾ ਨਹੀਂ। ਜਿਹੜੇ ਇੱਥੇ ਜ਼ਮੀਨੀ ਹਕੀਕਤ ਆ, ਜੇ ਮੈਂ ਉਹਦੀ ਗੱਲ ਕਰਾਂ ਵੀ ਸਾਡੀ ਕੌਮ ਜਿਹੜੀ ਆ ਉਹ ਆਪਦੀ ਹੋਂਦ ਹਸਤੀ ਬਚਾਉਣ ਲਈ ਜਿਸ ਨਿਸ਼ਾਨੇ ਨੂੰ ਪੂਰਾ ਕਰਨਾ ਚਾਹੁੰਦੀ ਆ ਉਹ ਹੈਗਾ ਖਾਲਿਸਤਾਨ। ਸਾਡੀ ਕੌਮ ਦਾ ਬਚਾਅ ਖਾਲਿਸਤਾਨ ਬਣਨ ਚ। ਪਰ ਹਾਲਾਤ ਇਹ ਹੈ ਕਿ ਜਦੋਂ ਭਾਈ ਜਗਰਾਜ ਸਿੰਘ ਤੂਫਾਨ ਸ਼ਹੀਦ ਹੋਇਆ ਤਾਂ ਉਹਦੇ ਸ਼ਹੀਦੀ ਸਮਾਗਮ ਦੇ ਉੱਤੇ 5 ਲੱਖ ਤੋਂ ਵੱਧ ਸੰਗਤਾਂ ਪਹੁੰਚੀਆਂ ਸੀ ਤੇ ਪਾਰਲੀਮੈਂਟ ਦੇ ਵਿੱਚ ਰੌਲਾ ਪੈ ਗਿਆ ਵੀ ਪੰਜਾਬ ਦੇ ਅਸਲ ਨੁਮਾਇੰਦੇ ਤਾਂ ਫਿਰ ਇਹ ਨੇ ਜਿਨ੍ਹਾਂ ਦੇ ਭੋਗ ਦੇ ਉੱਤੇ ਲੋਕ ਜਿਹੜੇ ਆ ਲੱਖਾਂ ਦੀ ਗਿਣਤੀ 'ਚ ਪਹੁੰਚਦੇ ਆ, ਡਾਂਗਾਂ ਦੀ, ਗੋਲੀਆਂ ਦੀ, ਬੰਬਾਂ ਤੋਪਾਂ ਦੀ, ਮਾਰ ਮਰਈਏ ਦੀ, ਕੁੱਟ ਕਟਾਪੇ ਦੀ ਪਰਵਾਹ ਨਹੀਂ ਕਰਦੇ। ਭਾਈ ਜਗਰਾਜ ਸਿੰਘ ਤੂਫਾਨ ਦੇ ਭੋਗ ਤੇ ਜਿਵੇਂ ਲੋਕ ਸਾਰੀਆਂ ਸਰਕਾਰੀ ਰੋਕਾਂ ਦੇ ਬਾਵਜੂਦ ਪਹੁੰਚੇ ਸੀ, ਬਿਲਕੁਲ ਉਵੇਂ ਹੀ ਭਾਈ ਜਗਰੂਪ ਸਿੰਘ ਕਾਲਖ, ਮੰਡੀ ਅਹਿਮਦਗੜ੍ਹ, ਜ਼ਿਲ੍ਹਾ ਲੁਧਿਆਣਾ, ਉਸ ਗੁਰਸਿੱਖ ਪਿਆਰੇ ਦੇ ਸ਼ਹੀਦੀ ਸਮਾਗਮ ਦੇ ਉੱਤੇ ਵੀ ਇਹੀ ਹਾਲ ਸੀ। ਪੁਲਿਸ ਨੇ ਬਹੁਤ ਧੱਕਾ ਕੀਤਾ ਪਰ ਲੋਕ ਉੱਥੇ ਫੇਰ ਵੀ ਪਹੁੰਚੇ ਸੀ। ਸੋ ਉਦੋਂ ਖਾਲਿਸਤਾਨੀ ਸੰਘਰਸ਼ ਦੇ ਜਿਹੜੇ ਹੀਰੋ ਸੀ, ਉਹਨਾਂ ਦੇ ਸ਼ਹੀਦੀ ਦਿਹਾੜਿਆਂ ਦੇ ਉੱਤੇ ਸਿੱਖ ਸੰਗਤਾਂ ਹੁੰਮ ਹਮਾ ਕੇ ਪਹੁੰਚਦੀਆਂ ਸੀ। ਬੇਸ਼ੱਕ ਗੋਲੀ ਚੱਲਣ ਦਾ ਖਤਰਾ ਹੁੰਦਾ ਸੀ, ਬੇਸ਼ੱਕ ਕੁੱਟ ਕਟਾਪੇ ਦਾ, ਫੜ ਕੇ ਕੇਸ ਪਾਉਣ ਦਾ ਸਭ ਖਤਰਾ ਹੁੰਦਾ ਸੀ। ਪਰ ਅੱਜ ਹਾਲਾਤ ਇਹ ਹੈ ਕਿ ਜਦੋਂ ਕਿਸੇ ਪਿੰਡ ਦੇ ਵਿੱਚ ਸ਼ਹੀਦੀ ਸਮਾਗਮ ਮਨਾਇਆ ਜਾਂਦਾ ਤਾਂ ਪਿੰਡ ਦੇ ਜਾਂ ਇਲਾਕੇ ਦੇ ਲੋਕ ਉਸ ਭਾਵਨਾ ਨਾਲ ਨਹੀਂ ਪਹੁੰਚਦੇ, ਘੱਟ ਹੁੰਦੇ। ਇਹ ਨਹੀਂ ਕਿ ਖਾੜਕੂਆਂ ਪ੍ਰਤੀ ਜਾਂ ਖਾਲਿਸਤਾਨੀ ਲਹਿਰ ਪ੍ਰਤੀ ਕੋਈ ਨੈਗੇਟਿਵਿਟੀ ਆ। ਗੱਲ ਇਹ ਆ ਕਿ ਜਿਹੜੀ ਪੰਜਾਬ ਦੀ ਜਵਾਨੀ ਉਸ ਵੇਲੇ ਸ਼ਹੀਦੀ ਸਮਾਗਮ ਤੇ ਪਹੁੰਚਣਾ ਆਪਣਾ ਧਰਮ ਸਮਝਦੀ ਸੀ, ਅੱਜ ਦੇ ਨੌਜਵਾਨ ਦੇ ਸਾਹਮਣੇ ਨਵੇਂ ਮੁੱਦੇ ਲਿਆ ਕੇ ਸੁੱਟ ਦਿੱਤੇ। ਉਹ ਤਾਂ ਉਹ ਚੁਲਝਿਆ ਹੋਇਆ
हर रोज ਧਰਨਿਆਂ ਮੁਜ਼ਾਹਰਿਆਂ ਦੇ ਵਿੱਚ ਕੰਮ ਮੰਗਦੇ ਬੇਰੁਜ਼ਗਾਰ ਬੱਚੇ ਜਿਹੜੇ ਆ ਉਹਨਾਂ ਦਾ ਕੁੱਟ ਕਟਾਪਾ ਆਪਾਂ ਦੇਖਦੇ। ਵਿਦੇਸ਼ਾਂ ਨੂੰ ਭੱਜੇ ਜਾ ਰਹੇ ਸਾਡੇ ਬੱਚਿਆਂ ਦੀਆਂ ਖਬਰਾਂ ਆਪਾਂ ਨਿੱਤ ਸੁਣਦੇ। ਤੇ ਜਿਹੜਾ ਕਿਸਾਨ ਸੰਘਰਸ਼ ਚੱਲ ਰਿਹਾ ਜਾਂ ਜਿਵੇਂ ਜਲੰਧਰ ਇੱਕ ਨਵਾਂ ਪੁਆੜਾ ਖੜਾ ਹੋ ਗਿਆ ਗੰਨੇ ਦੇ ਤੇ ਹੋਰ ਗੰਨੇ ਦੇ ਰੇਟ ਤੇ ਹੋਰ ਕਈ ਮੁੱਦਿਆਂ ਨੂੰ ਸਾਂਝਾ ਮੁੱਖ ਰੱਖ ਕੇ ਜਲੰਧਰ ਦੇ ਵਿੱਚ ਜਿਹੜਾ ਜਾਮ ਆ ਉਹ ਲਾਇਆ ਵਾ ਲੋਕਾਂ ਨੇ ਤੇ ਉਹ ਮਸਲਾ ਵੀ ਵੱਧ ਰਿਹਾ ਤੇ ਆਉਣ ਵਾਲੇ ਦਿਨਾਂ 'ਚ ਉਹ ਹੋਰ ਜ਼ਿਆਦਾ ਤੇਜ਼ੀ ਵੀ ਫੜ ਸਕਦਾ। ਸੋ ਜਿਹੜੇ ਇਹ ਮਸਲੇ ਨੇ ਇਹਨਾਂ ਦੇ ਨਾਲ ਨਾਲ ਇੱਕ ਨਸ਼ਾ ਬੜਾ ਵੱਡਾ ਆ ਗਿਆ। ਉਹ ਜਿਹੜੇ ਨੌਜਵਾਨ ਪਹਿਲਾਂ ਇੱਕ ਤਰੀਕੇ ਨਾਲ ਸਿਰ ਤਲੀ ਤੇ ਧਰ ਕੇ ਸ਼ਹੀਦੀ ਸਮਾਗਮਾਂ ਤੇ ਪਹੁੰਚਣ ਦਾ ਜਿਗਰਾ ਕਰਦੇ ਸੀ ਉਹਨਾਂ ਦੇ ਦਿਲ ਦਿਮਾਗ ਵਿੱਚ ਹੁਣ ਇਹ ਗੱਲ ਰਹਿੰਦੀ ਆ ਵੀ ਨਸ਼ਾ ਸਵੇਰ ਦਾ ਇੰਤਜ਼ਾਮ ਕਰਨਾ ਹੈਗਾ ਤੇ ਪਿੰਡ ਦੇ ਵਿੱਚ ਹੋ ਰਿਹਾ ਸ਼ਹੀਦੀ ਸਮਾਗਮ ਦੀ ਵਿੱਚ ਹਾਜ਼ਰੀ ਭਰਨ ਦੀ ਬਜਾਏ ਮੋਟਰਸਾਈਕਲ ਚੱਕ ਕੇ ਨਸ਼ਿਆਂ ਦੇ ਮਗਰ ਤੁਰੇ ਫਿਰਦੇ ਆ। ਹਰ ਪੱਖ ਤੋਂ ਸਿੱਖ ਨੌਜਵਾਨ ਦੇ ਸਾਹਮਣੇ ਇਹ ਲੈ ਆਂਦਾ ਕਿ ਤੇਰੇ ਲਈ ਸ਼ਹੀਦੀ ਸਮਾਗਮਾਂ ਤੇ ਪਹੁੰਚਣਾ ਜ਼ਰੂਰੀ ਨਹੀਂ, ਤੂੰ ਆਹ ਜਿਹੜੇ ਚੱਜ ਨੇ ਆਹ ਜਿਹੜੇ ਕੰਮ ਨੇ ਇਹਨਾਂ 'ਚ ਖੁੱਭਿਆ ਰਹੇ। ਸੋ ਉਸ ਮੌਕੇ ਜਿਹੜਾ ਦਿੱਲੀ ਦਰਬਾਰ ਨੇ ਸੋਚਿਆ ਕਿ ਇਹ ਲੱਖਾਂ ਦੀ ਗਿਣਤੀ 'ਚ ਸ਼ਹੀਦੀ ਸਮਾਗਮਾਂ ਤੇ ਜਾਂਦੇ ਆ ਨਾ, ਅਸੀਂ ਇਹੋ ਜਿਹੇ ਹਾਲਾਤ ਬਣਾ ਦਿਆਂਗੇ ਕਿ ਇਹਨਾਂ ਸਮਾਗਮਾਂ ਤੇ ਜਾਣ ਦੇ ਬਜਾਏ ਇਹ ਹੋਰ ਪਾਸੇ ਭੱਜਣ। ਦਿੱਲੀ ਦਰਬਾਰ ਦੀ ਜਿਹੜੀ ਰਣਨੀਤੀ ਹੈ ਉਹਦੇ ਅੰਦਰ ਇੱਕ ਇਹ ਚੀਜ਼ ਹੈ ਕਿ ਤੁਸੀਂ ਇਹਨਾਂ ਭੋਗਾਂ ਦੇ ਉੱਤੇ ਅੱਜ ਲੱਖਾਂ ਦੀ ਗਿਣਤੀ 'ਚ ਹਕੂਮਤ ਦੀਆਂ ਸਖਤੀਆਂ ਦੇ ਨਾਲ ਟਕਰਾ ਕੇ ਵੀ ਪਹੁੰਚਣਾ ਚਾਹੁੰਦੇ ਹੋ, ਪਰ ਅਸੀਂ ਹਾਲਾਤ ਇਹੋ ਜਿਹੇ ਬਣਾ ਦੇਵਾਂਗੇ ਕਿ ਇੱਕ ਸਿਪਾਹੀ ਵੀ ਨਹੀਂ ਖੜਾ ਹੋਊਗਾ ਪਰ ਫਿਰ ਵੀ ਤੁਸੀਂ ਉੱਥੇ ਨਹੀਂ ਪਹੁੰਚੋਗੇ। ਜੁਲਾਈ ਦੇ ਮਹੀਨੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਉਹਨਾਂ ਦੇ ਪਿੰਡ। ਅਗਸਤ ਦੇ ਵਿੱਚ 9 ਤਰੀਕ ਨੂੰ ਹਰ ਸਾਲ ਭਾਈ ਸੁਖਦੇਵ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ ਉਹਨਾਂ ਦੇ ਨਗਰ ਦਾਸੂਵਾਲ 'ਚ ਮਨਾਇਆ ਜਾਂਦਾ। ਬਾਬੇ ਗੁਰਬਚਨ ਸਿੰਘ ਮਾਨੋ ਚਾਹਲ ਦਾ ਫਰਵਰੀ ਮਹੀਨੇ ਸ਼ਹੀਦੀ ਦਿਹਾੜਾ ਉਹਦੇ ਪਿੰਡ ਮਨਾਇਆ ਜਾਂਦਾ। ਹੋਰ ਵੀ ਭਾਈ ਰਛਪਾਲ ਸਿੰਘ ਛੰਦੜੇ ਦਾ, ਭਾਈ ਸੁਖਵਿੰਦਰ ਸਿੰਘ ਸੰਘੇ ਦਾ ਜਾਂ ਸਿੱਖ ਸੰਘਰਸ਼ ਦੇ ਹੋਰ ਬਹੁਤ ਸਾਰੇ ਸ਼ਹੀਦਾਂ ਦੇ ਦਿਹਾੜੇ ਜਿਹੜੇ ਆ ਉੱਥੇ ਹਾਜ਼ਰੀਆਂ ਭਰਨ ਜਾਈਦਾ ਤੇ ਉੱਥੇ ਇਹ ਚੀਜ਼ ਮਹਿਸੂਸ ਕਰੀਦੀ ਆ ਕਿ 2-4 CID ਵਾਲੇ ਚਿੱਟ ਕੱਪੜੀਏ ਪਹੁੰਚੇ ਹੁੰਦੇ ਨੇ, ਖਾਕੀ ਵਰਦੀ ਵਾਲੀ ਕਦੇ ਕਦਾਈ ਕੋਈ ਗੱਡੀ ਕਿਸੇ ਖਾਸ ਭੋਗ ਤੇ ਆਉਂਦੀ ਆ, ਨਹੀਂ ਉਹ ਨਹੀਂ ਆਉਂਦੇ। ਪਰ ਅੱਜ ਸਾਡੇ ਨੌਜਵਾਨ ਵਾਕਿਆ ਹੀ ਇਹਨਾਂ ਸ਼ਹੀਦੀ ਸਮਾਗਮਾਂ ਤੇ ਨਹੀਂ ਪਹੁੰਚਦੇ। ਇਹ ਜਿਹੜੀ ਚੀਜ਼ ਆ ਇਹਦੇ ਬਾਰੇ ਜੇ ਗੱਲ ਕਰੀਏ, ਕਾਂਗਰਸ ਦਾ ਤਾਂ ਇਹ ਕੰਮ ਹੈ ਨਹੀਂ ਸੀਗਾ ਵੀ ਉਹ ਸਿੱਖਾਂ ਨੂੰ ਸ਼ਹੀਦੀ ਸਮਾਗਮਾਂ ਤੇ ਉੱਪਰਦਾ ਕਰੇ, ਨਾ ਇਹ BJP ਦਾ ਕੰਮ ਆ, ਨਾ ਇਹ ਕਿਸੇ ਹੋਰ ਪਾਰਟੀ ਦਾ। ਤੋ ਇਹ ਕੰਮ ਸੀ ਸਿੱਖ ਕੌਮ ਦੀਆਂ ਨੁਮਾਇੰਦਾ ਜਥੇਬੰਦੀਆਂ ਕਹਾਉਣ ਵਾਲੀਆਂ ਧਿਰਾਂ ਦਾ ਤੇ ਉਹਦੇ ਬਾਰੇ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਬਾਦਲ ਪਰਿਵਾਰ ਨੂੰ, ਬਾਦਲ ਦਲ ਨੂੰ ਤਾਂ ਹੁਣ ਇਹ ਆ ਕਿ ਸਾਨੂੰ ਸੱਤਾ ਮੰਨਣੀ ਆ, ਅਸੀਂ ਤਾਂ ਸੈਂਟਰ ਤੋਂ ਸੂਬੇਦਾਰੀ ਲੈ ਕੇ ਪੰਜਾਬ ਦੀ ਵੀ ਅਸੀਂ ਬਾਦਸ਼ਾਹੀਆਂ ਨਹੀਂ ਕੌਮ ਨੂੰ ਮੰਨਣ ਦੇਣੀ ਆ। ਉਹ ਜਿਹੜੀ ਪੰਜਾਬ ਦੀ ਸੋਚ, ਸਿੱਖ ਸੋਚ ਨੂੰ ਇਹੋ ਜਿਹਾ ਬਣਾਉਣਾ ਸੀਗਾ ਕਿ ਹਰੇਕ ਸਿੱਖ ਇਹ ਕਹਿੰਦਾ ਕਿ ਅਸੀਂ ਤਾਂ ਖਾਲਿਸਤਾਨ ਲੈਣਾ, ਅਸੀਂ ਤਾਂ ਬਾਦਸ਼ਾਹੀ ਭੋਗਣੀ। ਤੋ ਇਹਨਾਂ ਨੇ ਗੱਲ ਇਹ ਬਣਾ ਦਿੱਤੀ ਹੈ ਕਿ ਅਸੀਂ ਤਾਂ ਜੀ ਪੰਜਾਬ ਦੀ ਸੂਬੇਦਾਰੀ ਲੈ ਕੇ ਖੁਸ਼ ਹਾਂ। ਸੋ ਦਿੱਲੀ ਵਾਲੇ ਕੀ ਕਹਿੰਦੇ ਨੇ ਕਿ 5-5 ਸਾਲ ਦਾ ਵੱਟਾ ਪਾ ਦਿਓ, 5 ਸਾਲ ਕੋਈ ਹੋਰ ਪਾਰਟੀ ਕਰ ਲਿਆ ਕਰੇ, 5 ਸਾਲ ਬਾਦਲ ਦਲ ਨੂੰ ਦੇ ਦਿਓ। ਤੋ ਇਹਨਾਂ ਇਸ ਸੌਦੇ ਦੇ ਵਿੱਚ ਇਹ ਲੋਕ ਪੂਰੇ ਖੁਸ਼ ਨੇ। ਇੱਕ ਵੇਲਾ ਉਹ ਸੀ ਜਦੋਂ ਸਾਡੇ ਧਰਮ ਦੇ ਵਿੱਚ ਇਹ ਗੱਲ ਆਈ ਕਿ ਜਦੋਂ ਨਵਾਬ ਕਪੂਰ ਸਿੰਘ ਨੂੰ ਨਵਾਬੀ ਮਿਲਦੀ ਆ, ਉਸ ਇਤਿਹਾਸ ਦੀ ਗੱਲ ਮੈਂ ਕਰ ਰਿਹਾ ਕਿ ਜਦੋਂ ਹਾਕਮਾਂ ਨੇ ਕਿਹਾ ਵੀ ਤੁਸੀਂ ਨਵਾਬੀ ਲੈ ਲਓ ਇੰਨੇ ਇਲਾਕੇ 'ਚ ਆਏ, ਤਾਂ ਸਾਡੇ ਗੁਰਸਿੱਖ ਪਿਆਰਿਆਂ ਨੇ ਕਿਹਾ ਕਿ ਪਾਤਸ਼ਾਹੀ ਛੋੜ ਕਿਮ ਲੈ ਹੈ ਨਵਾਬੀ, ਪਰਾਧੀਨ ਤਿਸ ਮਾਹੇ ਖਰਾਬੀ। ਵੀ ਅਸੀਂ ਜਿਹੜੀ ਨਵਾਬੀ ਆ ਉਹ ਕਾਹਤੋਂ ਲਈਏ ਜਦੋਂ ਸਾਨੂੰ ਸੱਚੇ ਪਾਤਸ਼ਾਹ ਨੇ ਬਾਦਸ਼ਾਹੀ ਭੋਗਣ ਲਈ ਸਾਨੂੰ ਹੁਕਮ ਕੀਤਾ ਹੋਇਆ। ਤੇ ਹਮ ਪਾਤਸ਼ਾਹੀ ਸਤਿਗੁਰ ਦਈ ਹੰਨੇ ਹੰਨੇ ਲਾਏ, ਜੈ ਜੈ ਬਹਿ ਤਖਤ ਜ਼ਮੀਨ ਮੱਲ ਕਹਿੰਦਾ ਤਖਤ ਬਣਾਏ। ਹੁਣ ਇੱਕ ਪਾਸੇ ਸਾਡੇ ਜਿਹੜੇ ਵੱਡੇ ਵਡੇਰੇ ਸੀ ਉਹਨਾਂ ਦੀ ਇਹ ਭਾਵਨਾ ਸੀ ਤੇ ਜੇ ਉਹਨਾਂ ਨੇ ਨਵਾਬੀ ਕਬੂਲੀ ਵੀ
ਪਰ ਉਹਦਾ ਸੈਂਟਰ ਐਕਸਲ ਇਹ ਰੱਖਿਆ ਕੌਮੀ ਜਿਹੜਾ ਨਿਸ਼ਾਨਾ ਵੀ ਉਹ ਪੂਰਾ ਰੱਖਣਾ ਵੀ ਖਾਲਸੇ ਦਾ ਰਾਜ ਹੋਣਾ ਚਾਹੀਦਾ ਤੇ ਅਖੀਰ ਕਾਇਮ ਵੀ ਕੀਤਾ। ਪਰ ਜਦੋਂ ਬਾਦਲ ਦਲ ਰਾਜ ਲੈਂਦਾ ਤਾਂ ਉਹਦਾ ਇਹ ਨਿਸ਼ਾਨਾ ਹੁੰਦਾ ਕਿ ਖਾਲਿਸਤਾਨੀ ਧਿਰ ਨੂੰ, ਖਾਲਿਸਤਾਨੀ ਸੋਚ ਨੂੰ ਕਿਵੇਂ ਕਤਲ ਕਰਨਾ, ਕਿਵੇਂ ਖਤਮ ਕਰਨਾ। ਤੋਂ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ ਕਿ ਬਾਦਲ ਦਲ ਨੇ ਜਦੋਂ ਵੀ ਸੱਤਾ ਲੈਣੀ ਆ ਜਾਂ ਮੰਨਣੀ ਆ, ਉਹਦਾ ਇੰਨਾ ਕੀ ਆ ਨਿਸ਼ਾਨਾ ਕਿ ਸਾਡੇ ਵੱਲੋਂ ਕੌਮ ਪਵੇ ਢੱਠੇ ਖੂਹ 'ਚ, ਕੌਮ ਦੇ ਹਿੱਤ ਜਿਹੜੇ ਮਰਜ਼ੀ ਖੂਹ 'ਚ ਡਿੱਗਣ ਤੇ ਕੌਮੀ ਨਿਸ਼ਾਨੇ ਦੀ ਕੋਈ ਸੁਰਤ ਨਹੀਂ। ਬਸ ਇੱਕ ਨਕਾਤੀ ਪ੍ਰੋਗਰਾਮ ਆ ਕਿ ਸੱਤਾ ਹੰਢਾਓ, ਪੈਸੇ ਬਣਾਓ, ਮੌਜਾਂ ਲੁੱਟੋ ਤੇ ਆਪਦੇ ਜਿਹੜੇ ਹੇਠਲੇ ਵਰਕਰ ਤੋਂ ਲੈ ਕੇ ਉੱਪਰਲੇ ਆਗੂ ਤੱਕ ਆ ਸਾਰੇ ਜਾਣੇ ਉਹ ਲੋਕਾਂ ਦਾ ਲਹੂ ਨਿਚੋੜ ਕੇ ਮਾਇਆ ਇਕੱਠੀ ਕਰਨ। ਹੁਣ ਜਿੱਥੇ ਇਹ ਸੋਚ ਹੋਵੇ ਉੱਥੇ ਮਨੁੱਖਤਾ ਦਾ, ਸਰਬੱਤ ਦੇ ਭਲੇ ਦਾ ਜਾਂ ਕਿਸੇ ਹੋਰ ਗੱਲ ਦਾ ਤਾਂ ਫਿਰ ਕੋਈ ਚੱਕਰ ਹੀ ਨਹੀਂ। ਤੋਂ ਜਿਹੜਾ ਖਾਲਿਸਤਾਨੀ ਲਹਿਰ ਦੇ ਉਭਾਰ ਮੌਕੇ ਇਹ ਹਾਲ ਬਣਿਆ ਹੋਇਆ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਰਿਕਾਰਡ ਤੋੜ ਵੋਟਾਂ ਦੇ ਨਾਲ ਉਸ ਤਰਨਤਾਰਨ ਹਲਕੇ ਚੋਂ ਜਿਤਾ ਕੇ ਭੇਜੇ ਸੀ ਸੰਗਤਾਂ ਨੇ, ਜਿੱਥੇ ਮੈਨੂੰ ਲੱਗਦਾ ਕਿ ਮਾਨ ਸਾਹਿਬ ਨੇ ਨਾ ਜ਼ਿੰਦਗੀ 'ਚ ਪਹਿਲਾਂ ਕਦੇ ਨੌਕਰੀ ਕੀਤੀ ਹੋਣੀ ਹੈ, ਨਾ ਉਹਨਾਂ ਦਾ ਕੋਈ ਰਿਸ਼ਤੇਦਾਰ ਹੋਣਾ ਇਸ ਇਲਾਕੇ 'ਚ। ਉਹ ਸਿੱਖ ਸੰਗਤਾਂ ਨੇ ਇਹੋ ਜਿਹਾ ਮਾਹੌਲ ਬਣਾਤਾ ਸੀਗਾ ਕਿ ਪੰਜਾਬ ਦੇ ਜਿਸ ਵੀ ਹਲਕੇ ਦੇ ਵਿੱਚ ਜਿਹਨੂੰ ਮਰਜ਼ੀ ਗੁਰੂ ਪੰਥ ਵੱਲੋਂ ਜਿਹਨੂੰ ਖੜਾ ਕੀਤਾ ਹੁੰਦਾ ਸੀ ਉਹ ਜਿੱਤੂ ਹੀ ਹੁੰਦਾ ਸੀਗਾ 1999 ਦੀਆਂ ਇਲੈਕਸ਼ਨਾਂ ਮੌਕੇ। ਪਰ ਅੱਜ ਸਾਡੀ ਜਿਹੜੀ ਹਾਲਤ ਆ ਬਿਲਕੁਲ ਉਦੋਂ ਉਲਟ ਵਾ। ਸੋ ਸਿੱਖ ਕੌਮ ਦੇ ਮਸਲੇ ਹੱਲ ਕਰਾਉਣ ਦੇ ਲਈ ਰਣਨੀਤੀ ਘੜਨ ਦੀ ਲੋੜ ਆ। ਨਵੇਂ ਮਾਹੌਲ ਦੇ ਵਿੱਚ ਕੱਲਾ ਕਾਂਗਰਸ ਨੂੰ ਭੰਡ ਕੇ ਜਾਂ ਬਾਦਲ ਦਲ ਦੀਆਂ ਕਮਜ਼ੋਰੀਆਂ ਗਿਣਾ ਕੇ ਪੰਥਕ ਭਾਵਨਾਵਾਂ ਦੇ ਗੱਲ ਕਰਕੇ ਸੁਰਖਰੂ ਨਹੀਂ ਹੋਇਆ ਜਾਣਾ। ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਉਹ ਵੀ ਭਾਰਤੀ ਮੁੱਖ ਧਾਰਾ ਦੇ ਵਿੱਚ ਚੋਣ ਲੜਦੀ ਹੈ। 1999 ਦੇ ਵਿੱਚ ਜਦੋਂ ਮਾਨ ਸਾਹਿਬ ਅੰਦਰ ਬੈਠੇ ਸੀ ਉਦੋਂ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਗਏ ਤੇ ਅੱਜ ਜੇਕਰ ਉਹਨਾਂ ਦਾ ਇਲੈਕਸ਼ਨ ਦੇ ਵਿੱਚ ਖਾਤਾ ਖਾਲੀ ਰਹਿੰਦਾ ਤਾਂ ਇਹ ਗੱਲ ਉਹਨਾਂ ਨੂੰ ਵੀ ਵਿਚਾਰਨੀ ਚਾਹੀਦੀ ਆ ਤੇ ਉਹ ਕਾਰਨ ਦੂਰ ਉਹ ਕਾਰਨ ਲੱਭ ਕੇ ਉਹਨਾਂ ਨੂੰ ਦੂਰ ਕਰਕੇ ਇਲੈਕਸ਼ਨ ਦੇ ਵਿੱਚ ਕਿਉਂ ਲੋਕ ਬਾਦਲ ਦਲ ਜਿਹੜਾ ਬਾਦਲ ਦਲ ਆ ਉਹਦੇ ਬਾਰੇ ਆਪਾਂ ਸਾਰੇ ਜਾਣਦੇ ਆ ਕਿ ਉਹਦੇ ਨਿਸ਼ਾਨੇ ਕੀ ਨੇ ਤੇ ਮਾਨ ਦਲ ਵਾਲੇ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੇ ਵਰਕਰਾਂ ਦੇ ਨਿਸ਼ਾਨੇ ਉਹ ਖਾਲਿਸਤਾਨ ਕਹਿੰਦੇ ਆ। ਆਮ ਬੰਦੇ ਦੀ ਨਜ਼ਰ ਦੇ ਵਿੱਚ ਬਾਦਲ ਦਲ ਦੇ ਨਾਲ ਸੰਬੰਧਿਤ ਆਗੂਆਂ ਨਾਲੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਆ ਜਿਹੜੇ ਉਹ ਜ਼ਿਆਦਾ ਅਹਿਮ ਤੇ ਜ਼ਿਆਦਾ ਜ਼ਿੰਮੇਵਾਰ ਤੇ ਜ਼ਿਆਦਾ ਕੌਮੀ ਜਜ਼ਬਾਤਾਂ ਨਾਲ ਜੁੜੇ ਹੋਏ ਮੰਨੇ ਜਾਂਦੇ ਆ। ਪਰ ਕੌਮੀ ਜਜ਼ਬਾਤਾਂ ਨਾਲ ਜੁੜੇ ਹੋਏ, ਪੰਥ ਲਈ ਜੇਲ੍ਹ ਕੱਟਣ ਵਾਲੇ, ਕੌਮ ਲਈ ਕੁਰਬਾਨੀਆਂ ਕਰਨ ਵਾਲੇ ਉਹਨਾਂ ਲੋਕਾਂ ਨੂੰ ਵੋਟ ਕਿਉਂ ਨਹੀਂ ਪੈਂਦੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਹਰ ਹੀਲੇ ਪੰਥ ਦੇ ਹਿੱਤਾਂ ਦੇ ਉਲਟ ਭੁਗਦਾ ਉਹਨੂੰ ਵੋਟ ਕਿਉਂ ਪੈਂਦੀ ਹੈ। ਇਹਨਾਂ ਕਾਰਨਾਂ ਦੀ ਪੜਤਾਲ ਕਰਕੇ ਅੱਗੇ ਵਧਣਾ ਚਾਹੀਦਾ। ਕੌਮਾਂ ਦੇ ਇਤਿਹਾਸ ਦੇ ਵਿੱਚ ਕੋਈ ਪਲ ਜਿਹੜਾ ਹੈਗਾ ਇਹੋ ਜਿਹਾ ਹੁੰਦਾ ਜਿਹੜਾ ਸਾਰੇ ਇਤਿਹਾਸ ਨੂੰ ਸਾਨੂੰ ਸਦਾ ਲਈ, ਜਿਵੇਂ ਕਹਿੰਦੇ ਆ ਲਮਹੇ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ ਹੈ, ਉਹ ਵੀ ਆ ਜਾਂਦਾ। ਪਰ ਕਈ ਇਹੋ ਜਿਹੇ ਵੀ ਪਲ ਆਉਂਦੇ ਹੋਣਗੇ ਜਿਹਦੇ ਵਿੱਚ ਸਾਡਾ ਇੱਕ ਨਿੱਕਾ ਜਿਹਾ ਫੈਸਲਾ ਜਿਹੜਾ ਹੈਗਾ ਉਹ ਸਾਨੂੰ ਬੁਲੰਦੀਆਂ ਦੇ ਉੱਤੇ ਲੈ ਜਾਵੇ। ਤੇ ਪਰ ਜਿਵੇਂ ਬਾਣੀ 'ਚ ਵੀ ਆਉਂਦਾ ਵੀ ਉਹਨੂੰ ਚੀਜ਼ ਸਾਬਤੀ ਮਿਲਦੀ ਆ ਜਿਹੜਾ ਸਹੀ ਮੌਕੇ ਦੇ ਉੱਤੇ ਸਹੀ ਗੱਲ ਕਰਦਾ। ਪਰ ਜਿਵੇਂ ਕਹਿੰਦੇ ਆ ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਜਿਹੜੇ ਕੱਟੇ ਹੁੰਦੇ ਆ, ਉਵੇਂ ਭਾਈ ਆਪਣੀ ਕੌਮ ਨੂੰ, ਆਪਣੀ ਕੌਮ ਦੇ ਹੱਕਾਂ ਲਈ, ਹਿੱਤਾਂ ਲਈ ਸਰਗਰਮ ਕਰਾਉਣ ਦਾ ਤੇ ਕੌਮੀ ਭਾਵਨਾਵਾਂ ਨੂੰ ਜਗਾਉਣ ਦਾ ਜਿਹੜਾ ਵੇਲਾ ਉਹ ਇਸ ਵੇਲੇ ਹੈ। ਤੇ ਇਹਦੇ ਲਈ ਜਿਹੜੇ ਸਾਨੂੰ ਰਾਹ ਆ ਉਹ ਲੱਭਣੇ ਪੈਣਗੇ। ਜਿਵੇਂ ਇੱਕ ਸਾਡੀ ਧਿਰ ਜਿਹੜੀ ਆ ਉਹ ਭਾਰਤੀ ਮੁੱਖ ਧਾਰਾ ਦੇ ਅੰਦਰ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਲੀ ਪਾਰਟੀ ਦੀ ਜੇ ਗੱਲ ਕਰੀਏ, ਚੋਣਾਂ ਲੜਦੇ ਲੜਾਉਂਦੇ ਆ, ਉਹਨੂੰ ਉੱਥੇ ਇੱਕ ਰੱਖਣਾ ਚਾਹੀਦਾ। ਜਿਨ੍ਹਾਂ ਦਾ ਵੋਟ ਪਾਏ ਬਗੈਰ ਸਰਦਾ ਹੀ ਨਹੀਂ, ਫਿਰ ਇਹਨਾਂ ਨੂੰ ਪਾ ਲਿਆ ਕਰੋ। ਫਿਰ ਕਾਂਗਰਸ ਵਰਗੇ ਬਾਦਲ ਦਲੀਆਂ ਨੂੰ ਵੋਟ ਪਾ ਕੇ ਕੀ ਮਿਲਣਾ, ਫਿਰ ਇਹਨਾਂ ਨੂੰ ਪਾ ਲਓ ਮਾਨ ਵਾਲਿਆਂ ਨੂੰ। ਜਿਹੜੇ ਦੂਜੇ ਨੇ ਜਿਹੜੇ ਵੋਟ ਤੰਤਰ ਤੋਂ ਮੁਕਤ ਨੇ, ਜਿਹੜੇ ਇਲੈਕਸ਼ਨ ਭਾਰਤੀ ਹਕੂਮਤੀ ਸਿਸਟਮ ਦੇ ਵਿੱਚ ਨਹੀਂ ਫੇਥ ਰੱਖਦੇ, ਨਹੀਂ ਯਕੀਨ ਰੱਖਦੇ, ਇੱਕ ਧਿਰ ਉਹ ਵੀ ਸਾਡੇ ਕੋਲ ਹੋਣੀ ਚਾਹੀਦੀ ਹੈ। ਤੇ ਜਿਹੜੀ ਤੀਜੀ ਧਿਰ ਵਾ ਜਿਨ੍ਹਾਂ ਨੇ ਆਪਦੇ ਆਪ ਨੂੰ ਇਹਨਾਂ ਸਾਰੀਆਂ ਗੱਲਾਂ ਤੋਂ ਮੁਕਤ ਕਰਕੇ ਸਿੱਧੇ ਲੜਾਈ ਦੇ ਵਿੱਚ ਪਾਇਆ ਹੋਇਆ, ਉਹ ਵੀ ਹੈਗੇ ਆ।
ਪਰ ਇਹ ਚੀਜ਼ਾਂ ਜਿਹੜੀਆਂ ਨੇ ਇਹ ਕਿਤੇ ਬਹਿ ਕੇ ਨਹੀਂ ਨਿਬੜੀਆਂ ਹੁੰਦੀਆਂ, ਇਹ ਆਪਣੇ ਆਪ ਆਟੋਮੈਟਿਕਲੀ ਗੱਲਾਂ ਹੋ ਜਾਣੀਆਂ ਚਾਹੀਦੀਆਂ। ਕੌਮ ਨੂੰ ਮੈਚੁਰ ਹੋਣਾ ਚਾਹੀਦਾ, ਕੌਮ ਨੂੰ ਸਿਆਣਪ ਕਰਨੀ ਚਾਹੀਦੀ ਆ, ਸਾਵਧਾਨ ਹੋਣਾ ਪਊਗਾ, ਸਿਆਣੇ ਬਣਨਾ ਪਊਗਾ, ਮੈਚੁਰ ਹੋਣਾ ਪਊਗਾ, ਸਮੇਂ ਦੇ ਹਾਲਾਤਾਂ ਦੇ ਉੱਤੇ ਨਜ਼ਰ ਰੱਖ ਕੇ ਆਪਦੇ ਏਜੰਡੇ ਦੇ ਪ੍ਰਤੀ, ਆਪਦੀ ਕੌਮ ਦੇ ਝੰਡੇ ਦੇ ਪ੍ਰਤੀ ਆਪਾਂ ਨੂੰ ਹੋਰ ਜ਼ਿਆਦਾ ਸੁਹਿਰਦਤਾ ਨਾਲ ਅੱਗੇ ਵਧਣ ਦਾ ਵੇਲਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।